ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਹੈਲਥ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਦੇ ਲਈ ਕੀ ਐਪਲੀਕੇਸ਼ਨ ਰੀਨਿਊਅਲ ਕਰਨੀ ਹੈ ਜਾਂ ਨਵੀਂ ਐਪਲੀਕੇਸ਼ਨ ਭਰਨੀ ਹੈ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। 408-272-2500। ਕਵਰਡ ਕੈਲੀਫੋਰਨੀਆ ਦੇ ਲਈ ਅਖੀਰਲੀ ਤਰੀਕ 31 ਦਸੰਬਰ ਹੈ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਆ, 60% ਦਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 888-888-9914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਜੋ ਪਾਈਪ ਬੰਬ ਦਾ ਜਿਹੜਾ ਸਸਪੈਕਟ ਆ, ਜਿਸ ਨੂੰ ਫੜਿਆ ਗਿਆ ਆ FBI ਨੇ, 2020 ਦੀਆਂ ਕਹਿੰਦੇ ਵੀ ਉਹਨਾਂ ਜਿਹੜੀਆਂ ਇਲੈਕਸ਼ਨ ਕਨਸਪੀਰੇਸੀ ਥਿਊਰੀਜ਼ ਸੀ, ਉਹਨਾਂ ਦੇ ਉੱਤੇ ਯਕੀਨ ਕੀਤਾ ਸੀ। ਆਪਾਂ ਕੱਲ ਵੀ ਇਹ ਸ਼ਾਮੀ ਖਬਰ ਕੀਤੀ ਸੀ ਵੀ FBI ਨੇ ਉਸ ਨੂੰ ਫੜ ਲਿਆ, ਜਿਹੜਾ ਜਨਵਰੀ 6 ਨੂੰ ਇੱਕ ਤਰ੍ਹਾਂ ਦੇ ਨਾਲ ਬੰਬ ਦੇ ਨਾਲ ਉਡਾਉਣਾ ਚਾਹੁੰਦਾ ਸੀਗਾ। ਸਸਪੈਕਟ ਕਹਿੰਦੇ FBI ਦੇ ਨਾਲ ਕੋਆਪਰੇਟ ਕਰ ਰਿਹਾ ਤੇ ਉਹਦੀ ਜਿਹੜੀ ਕੋਰਟ ਦੀ ਅਪੀਅਰੈਂਸ ਆ ਅੱਜ ਸਵੇਰ ਨੂੰ ਹੋਊਗੀ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ। ਬ੍ਰਾਇਨ ਕੋਲ ਜੂਨੀਅਰ 30 ਸਾਲਾਂ ਦਾ ਉਹਦਾ ਨਾਂ ਦੱਸਿਆ ਗਿਆ ਹੈ ਤੇ FBI ਦੇ ਨਾਲ ਕੋਆਪਰੇਟ ਕਰ ਰਿਹਾ ਹੈਗਾ। ਤੇ ਇਹ ਬਾਕੀ ਜਿਹੜੇ ਆ ਕੋਲ ਕਹਿੰਦੇ ਭਈ ਉਹਦੀ ਜਿਹੜੀ ਪਹਿਲੀ ਅਪੀਅਰੈਂਸ ਅੱਜ ਹੋਊਗੀ ਕੋਰਟ ਦੇ ਵਿੱਚ। ਰਿਪਬਲਿਕਨ ਨੈਸ਼ਨਲ ਕਮੇਟੀ ਤੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਵਿੱਚ ਉਹ ਜਦੋਂ ਉਹਨਾਂ ਦੀ ਮੀਟਿੰਗ ਹੋਣੀ ਸੀ, ਉਸ ਟਾਈਮ ਦੇ ਉੱਤੇ ਉਹ ਬੰਬ ਜਿਹੜਾ ਆ ਪਾਈ ਬੰਬ ਆ ਉਸ ਨੂੰ ਪੁੱਟ ਕਰਨਾ ਚਾਹੁੰਦਾ ਸੀ। ਸਾਰਿਆਂ ਨੂੰ ਪਤਾ ਹੈ ਵੀ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਾਫੀ ਰੌਲਾ ਪਾਇਆ ਸੀ ਵੀ 2020 ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹ ਰਿਗਡ ਹੋਈਆਂ ਹੈਗੀਆਂ, ਉਹਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਸੱਚ ਹੀ ਜਿਹੜੇ ਮੰਨਣ ਲੱਗ ਪਏ। ਸੋ ਇਦਾਂ ਦੇ ਜਿਹੜੇ ਫਿਰ ਕਮਲੇ ਬੰਦੇ ਆ ਉਹ ਤੋਂ ਗਾਹਾਂ ਜਾਂਦੇ ਆ। ਸੋ ਇੱਥੋਂ ਤੁਸੀਂ ਲਾ ਲਓ ਵੀ ਬਹੁਤ ਵਾਰ ਆਪਣੇ ਪੰਜਾਬੀ ਭੈਣ ਭਰਾ ਵੀ ਚੁੱਪ ਰਹਿੰਦੇ ਆ ਵੀ ਸਾਨੂੰ ਕੀ ਫਰਕ ਪੈਂਦਾ ਜੇ ਕਿਸੇ ਕਮਿਊਨਿਟੀ ਦੇ ਅਗੇਂਸਟ ਕੋਈ ਬੋਲ ਰਿਹਾ ਹੈਗਾ। ਸੋ ਇਸ ਇਨਸੀਡੈਂਟ ਤੋਂ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਵੀ ਜਦੋਂ ਤੁਸੀਂ ਜੇ ਅਮਰੀਕਾ ਦਾ ਰਾਸ਼ਟਰਪਤੀ ਸੋਮਾਲੀਅਨ ਕਮਿਊਨਿਟੀ ਦੇ ਲਈ ਕਿੱਦਾਂ ਦੇ ਸ਼ਬਦ ਬੋਲਦਾ ਆ ਤੇ ਉਹਨਾਂ ਦੇ ਅਗੇਂਸਟ ਜਿਹੜੇ ਉਸ ਪਾਰਟੀ ਦੇ ਮੈਗਾ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਕੀ ਜਿਹੜਾ ਦਿਲ 'ਚ ਉਹ ਸੋਚਦੇ ਹੋਊਗੇ। ਸੋ ਇੱਕ ਤਰ੍ਹਾਂ ਦੇ ਨਾਲ ਹੇਟ ਜ਼ਿਆਦਾ ਜਿਹੜੀ ਫੈਲਣ ਵਾਲੀ ਗੱਲ ਹੁੰਦੀ ਆ। ਸੋ ਇਹ ਗੱਲ ਸੋਚਣੀ ਚਾਹੀਦੀ ਆ। ਟਰੰਪ ਉਹਨਾਂ ਨੂੰ 74 ਮਿਲੀਅਨ ਵੋਟ ਮਿਲੇ ਸੀ 2020 ਦੇ ਵਿੱਚ, ਜੋ ਬਾਈਡਨ ਉਹਨਾਂ ਨੂੰ 81 ਮਿਲੀਅਨ ਮਿਲੇ ਸੀ, ਪਰ ਫਿਰ ਵੀ ਉਸ ਟਾਈਮ ਦੇ ਉੱਤੇ ਜਿਹੜਾ ਉਹਨਾਂ ਦੇ ਸਪੋਰਟਰ ਸੀਗੇ ਉਹਨਾਂ ਨੇ ਕਾਫੀ ਫਿਜ਼ੀਕਲ ਵਾਇਲੈਂਸ ਕੀਤੀ ਸੀ, ਕਈ ਅਰੈਸਟ ਵੀ ਹੋਏ, ਕਈਆਂ ਨੂੰ ਫਿਰ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਾਫ ਵੀ ਕਰ ਦਿੱਤਾ ਸੀ। ਸਾਰਿਆਂ ਨੂੰ ਕਈਆਂ ਨੂੰ ਸਾਰਿਆਂ ਨੂੰ ਹੀ ਮਾਫ ਕਰਤਾ ਸੀ। ਈਵਨ ਪੁਲਿਸ ਵਾਲਿਆਂ ਨੂੰ ਕੁੱਟਣ ਵਾਲੇ, ਪੁਲਿਸ ਵਾਲਿਆਂ ਨੂੰ ਮਾਰਨ ਵਾਲਿਆਂ ਨੂੰ ਵੀ ਉਹਨਾਂ ਸਾਰਿਆਂ ਨੇ ਜਿਹੜਾ ਉਹ ਮਾਫ ਕਰ ਦਿੱਤਾ ਸੀ, ਜਿਹੜੇ 6 ਜਨਵਰੀ ਵਾਲੀ ਹਿੰਸਾ 'ਚ ਦਾਖਲ ਸੀਗੇ। ਇਹ ਫੜਿਆ ਗਿਆ ਆ ਅਤੇ ਇਹਦਾ ਜਿਹੜਾ ਪੇ ਆ ਉਹ ਬੇਲ ਬੌਂਡ ਦਾ ਕੰਮ ਕਰਦਾ ਸੀ। ਉਹਦੀ ਪਹਿਲੋਂ ਹੋਰ ਵੀ ਕਈਆਂ ਦੇ ਨਾਲ
ਲਾਗ ਡਾਟ ਰਹੀ ਆ ਉਹਨੇ ਜਿਹੜੇ ਇੱਕ ਸਟੇਟ ਦੇ ਪ੍ਰੋਸੀਕਿਊਟਰਸ ਦੇ ਉਲਟ ਵੀ ਜਿਹੜਾ ਉਹ ਮੁੱਦਾ ਜਿਹੜਾ ਉਹਨੇ ਚੱਕਿਆ ਹੋਇਆ ਸੀਗਾ ਵੀ ਭਾਈ ਸਾਡੇ ਖਿਲਾਫ ਇਹ ਜ਼ਿਆਦਾ ਜਿਹੜਾ ਉਹ ਕਰ ਰਹੇ, ਇਹਦੇ ਪਿਓ ਦੀ ਗੱਲ ਆ। ਇਹ ਜਿਹੜਾ ਬ੍ਰਾਇਨ ਕੋਲ ਜੂਨੀਅਰ ਆ ਵੁੱਡ ਬ੍ਰਿਜ ਦਾ ਵਰਜੀਨੀਆ ਦਾ, ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਜਿਹੜਾ ਹੋ ਗਿਆ ਹੈਗਾ ਆ। ਪਹਿਲੀ ਜਿਹੜੀ ਸਫਲਤਾ ਇਹਨਾਂ ਨੂੰ ਮਿਲੀ ਆ। ਸੋ FBI ਵਾਲੇ ਤੇ DOJ ਵਾਲੇ ਹਾਦਸੇ ਜਿਹੜੇ ਉਹ ਖੁਸ਼ ਸੀਗੇ। ਉਹਨਾਂ ਨੇ ਇਹ ਵੀ ਦੱਸਿਆ ਵੀ ਇਹ ਜਿਹੜਾ ਪਹਿਲਾਂ ਇਨਫੋਰਮੇਸ਼ਨ ਜਾਂ ਪਹਿਲਾ ਜਿਹੜਾ ਐਵੀਡੈਂਸ ਸੀ, ਕੋਈ ਨਵੇਂ ਸਬੂਤਾਂ ਦੇ ਆਧਾਰ ਤੇ ਨਹੀਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜਾ ਐਵੀਡੈਂਸ ਤੇ ਜਿਹੜਾ ਡਾਟਾ ਪਹਿਲਾਂ ਪਿਆ ਸੀਗਾ, ਉਸੇ ਨੂੰ ਹੀ ਮੁੜ ਜਦੋਂ ਖੰਗਾਲਿਆ ਤਾਂ ਸਾਨੂੰ ਇਸ ਦੇ ਬਾਰੇ ਪਤਾ ਲੱਗਾ ਆ। ਡਿਪਟੀ ਡਾਇਰੈਕਟਰ ਜਿਹੜੇ ਡੌਨ ਬੈਂਜੀਨੋ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਸੀਗਾ। ਕਹਿੰਦੇ ਵੀ ਮੈਂ ਪੈਮ ਬੌਂਡੀ ਹੁਣਾਂ ਨੂੰ ਕਾਲ ਕਰਕੇ ਕੈਸ਼ ਪਟੇਲ ਹੁਣਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਗਾਟ ਹਿਮ, ਵੀ ਉਹਨੂੰ ਜਿਹੜਾ ਉਹ ਫੜ ਲਿਆ। ਕਹਿੰਦੇ ਮੈਂ ਜਦੋਂ ਕਾਲ ਕੀਤੀ ਸੀ ਪੈਮ ਬੌਂਡੀ ਨਹੀਂ, ਮੈਂ ਉਹਨੂੰ ਪੁੱਛਿਆ ਵੀ ਬੈਠੀ ਆ ਕਿ ਖੜੀ ਆ, ਜੇ ਨਹੀਂ ਵੀ ਬੈਠੀ ਤਾਂ ਬਹਿ ਜਾ। ਕਹਿੰਦੇ ਵੀ ਲੈ ਹੁਣ ਕੀ ਹੋ ਗਿਆ, ਮਤਲਬ ਜਿੱਦਾਂ ਅਕਸਰ ਹੁੰਦਾ ਆ ਵੀ ਕੀ ਚੱਕਰ ਪੈ ਗਿਆ ਹੋਊਗਾ। ਤਾਂ ਉਹਨੇ ਕਿਹਾ ਵੀ ਗਾਟ ਹਿਮ, ਤੇ ਕਹਿੰਦੇ ਵੀ ਉਦੋਂ ਫਿਰ ਬੈਕ ਆਫ ਦਾ ਮਾਈਂਡ ਸਾਰਿਆਂ ਦੇ ਜਿਹੜਾ ਉਹ ਚੱਲ ਰਿਹਾ ਸੀਗਾ ਵੀ ਪਾਈਪ ਬੰਬ ਵਾਲਾ ਅਜੇ ਤੱਕ ਕਿਉਂ ਜਿਹੜਾ ਉਹ ਨਹੀਂ ਫੜਿਆ ਗਿਆ ਸੀਗਾ। ਸੋ 5 ਸਾਲਾਂ ਬਾਅਦ ਇਹ ਜਿਹੜੀ ਇੱਕ ਵੱਡੀ ਸਫਲਤਾ FBI ਦੇ ਹੱਥੇ ਜਿਹੜੀ ਉਹ ਲੱਗੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰੋਇਟਰਸ ਰਿਪੋਰਟ ਕਰ ਰਿਹਾ ਆ ਵੀ US ਨੇ ਜਿਹੜਾ ਟਰੈਵਲ ਬੈਨ ਆ ਉਹ 30 ਮੁਲਕਾਂ ਤੱਕ ਐਕਸਪੈਂਡ ਕਰ ਦਿੱਤਾ ਆ। ਕ੍ਰਿਸਟੀ ਨਿਓਮ ਹੁਣਾਂ ਦੇ ਜਿਹੜੇ ਆ ਉਹ ਬਿਆਨ ਦਾ ਹਵਾਲਾ ਦਿੰਦੇ ਹੋਏ ਇਹਨਾਂ ਨੇ ਇਸ ਚੀਜ਼ ਨੂੰ ਦੱਸਿਆ ਆ। US ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਕ੍ਰਿਸਟੀ ਨਿਓਮ, ਉਹਨਾਂ ਨੇ ਇਸ ਬਾਰੇ ਜਿਹੜਾ ਉਹ ਦੱਸਿਆ। ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਕਰਦੇ ਹੋਏ ਉਹਨਾਂ ਨੂੰ ਪੁੱਛਿਆ ਗਿਆ ਵੀ ਕਨਫਰਮ ਕਰ ਸਕਦੇ ਆ ਵੀ ਤੁਸੀਂ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਆ ਵੀ ਉਹਨਾਂ ਨੇ ਨੰਬਰ ਆਫ ਕੰਟਰੀਜ਼ ਜਿਨ੍ਹਾਂ ਦੇ ਉੱਤੇ ਟਰੈਵਲ ਬੈਨ ਲਾਇਆ ਆ ਵੀ ਉਹ 32 ਤੱਕ ਹੋ ਗਿਆ ਆ। ਲੌਰਾ ਇੰਗਰੈਮ ਉਹਨਾਂ ਨੂੰ ਪੁੱਛ ਰਹੀ ਸੀ, ਕਹਿੰਦੇ ਵੀ ਆਈ ਵੋਂਟ ਬੀ ਸਪੈਸੀਫਿਕ ਔਨ ਦਾ ਨੰਬਰ, ਮੈਂ ਐਗਜ਼ੈਕਟ ਨੰਬਰ ਤਾਂ ਨਹੀਂ ਦੱਸੂਗਾ ਬਟ ਇਟਸ ਓਵਰ 30। ਸੋ 19 ਮੁਲਕਾਂ ਦੇ ਵਿੱਚ ਜਿਹੜੇ ਕਹਿ ਸਕਦੇ ਆ ਵੀ 11-12 ਮੁਲਕਾਂ ਦੀ ਹੋਰ ਇਜ਼ਾਫਾ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਪ੍ਰੈਜ਼ੀਡੈਂਟ ਕਹਿੰਦੇ ਵੀ ਇਵੈਲੂਏਟ ਕਰ ਰਹੇ ਨੇ ਲਗਾਤਾਰ ਕੰਟਰੀਜ਼ ਨੂੰ ਜਿਹੜਾ ਉਹ ਲੈ ਕੇ। ਤੇ ਪ੍ਰੈਜ਼ੀਡੈਂਟ ਟਰੰਪ ਨੇ ਕਹਿੰਦੇ ਵੀ ਜੂਨ ਦੇ ਵਿੱਚ ਪ੍ਰੋਕਲੇਮੇਸ਼ਨ ਜਾਰੀ ਕੀਤੀ ਸੀਗੀ ਐਗਜ਼ੈਕਟਿਵ ਆਰਡਰ ਦੇ ਜਿਹੜਾ ਉਹ ਤਹਿਤ ਵੀ ਇਹਨਾਂ ਮੁਲਕਾਂ ਦੇ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਬੈਨ ਕੀਤਾ ਜਿਹੜਾ ਹੋ ਜਾਊਗਾ। 12 ਮੁਲਕਾਂ ਦੇ ਤੇ ਪੂਰੇ ਹੀ ਬੈਨ ਸੀਗੇ ਤੇ 7 ਹੋਰ ਮੁਲਕਾਂ ਦੇ ਉੱਤੇ ਰਿਸਟ੍ਰਿਕਸ਼ਨ ਜਿਹੜੀਆਂ ਉਹ ਲਾਈਆਂ ਸੀਗੀਆਂ। ਤੇ ਹੁਣ ਉਸ ਜਿਹੜੀ ਆ ਲਿਸਟ ਦੇ ਵਿੱਚ 11-12 ਹੋਰ ਮੁਲਕ ਆ ਚੁੱਕੇ ਆ। ਰੋਇਟਰਸ ਜਿਹੜਾ ਪਹਿਲਾਂ ਇਹ ਰਿਪੋਰਟ ਕਰ ਰਿਹਾ ਸੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਤਕਰੀਬਨ 36 ਮੁਲਕਾਂ ਦੇ ਲੋਕਾਂ ਨੂੰ ਬੈਨ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਆ। US ਦੇ ਵਿੱਚ ਐਂਟਰ ਹੋਣ ਤੋਂ ਇੱਕ ਇੰਟਰਨਲ ਸਟੇਟ ਡਿਪਾਰਟਮੈਂਟ ਕੇਬਲ ਦੇ ਹਵਾਲੇ ਦੇ ਨਾਲ ਰੋਇਟਰਸ ਜਿਹੜਾ ਇਹ ਦਾਅਵਾ ਕਰ ਰਿਹਾ ਸੀ। ਜਿਹੜੀ ਪਿਛਲੇ ਹਫ਼ਤਿਆਂ ਦੇ ਵਿੱਚ 2 ਨੈਸ਼ਨਲ ਗਾਰਡਸ ਦੀ ਸ਼ੂਟਿੰਗ ਹੋਈ ਆ, ਉਸ ਤੋਂ ਬਾਅਦ ਦੇ ਵਿੱਚ ਇਹ ਇੱਕ ਵੱਡਾ ਬਦਲਾਵ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਦੇਖ ਰਹੇ ਹੈਗੇ ਆ। ਸੋ ਹੁਣ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ ਇਹ ਜਿਹੜਾ ਕਨਫਰਮ ਕਰ ਦਿੱਤਾ ਫੌਕਸ ਨਿਊਜ਼ ਉੱਤੇ ਜਾ ਕੇ ਵੀ 30 ਤੋਂ ਵੱਧ ਮੁਲਕਾਂ ਦੀ ਲਿਸਟ ਇਸ ਟਾਈਮ ਬਣ ਚੁੱਕੀ ਆ। ਹੁਣ ਹਰ ਇੱਕ ਮੁਲਕ ਵਾਲਾ ਨੂੰ ਚਿੰਤਾ ਜਿਹੜੀ ਉਹ ਪਈ ਆ ਵੀ ਇਸ ਲਿਸਟ ਦੇ ਵਿੱਚ ਕਿੰਨਾ ਦਾ ਨਾਮ ਹੋ ਸਕਦਾ ਆ। ਉਹ ਜਿਹੜਾ ਨਾਮ ਆ ਅਜੇ ਜਨਤਕ ਨਹੀਂ ਕੀਤੇ ਗਏ ਹੈਗੇ। ਇੱਕ ਜਿਹੜਾ ਐਂਗਲ ਭਾਰਤ ਦੇ ਪੱਖ ਤੋਂ ਆਪਾਂ ਇਹ ਦੱਸਦੇ ਜਾਈਏ ਵੀ ਉਹਦੇ ਨੂੰ ਲੈ ਕੇ ਕੀ ਜਿਹੜਾ ਉਹ ਸੋਚਿਆ ਜਾ ਰਿਹਾ ਆ। ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਗੱਲ ਆ ਵੀ ਇੱਕ ਫੈਡਰਲਿਸਟ ਅਖਬਾਰ ਆ ਜਿਹੜੀ ਕਿ ਸੰਵਿਧਾਨ ਨੂੰ ਲੈ ਕੇ, ਕਨਸਟੀਟਿਊਸ਼ਨ ਨੂੰ ਲੈ ਕੇ ਤੇ ਰਾਈਟ ਵਿੰਗ ਵਾਲੇ ਜਿਹੜੇ ਕੰਜ਼ਰਵੇਟਿਵਸ ਆ ਉਹ ਬਹੁਤ ਜ਼ਿਆਦਾ ਉਸ ਨੂੰ ਪੜ੍ਹਦੇ ਆ। ਉਹਨਾਂ ਨੇ ਵੀ ਇਹ ਇੱਕ ਹਿਸਾਬ ਦੇ ਨਾਲ ਉਸ ਚੀਜ਼ ਨੂੰ ਮੰਗ ਕੀਤੀ ਆ ਵੀ ਭਾਰਤ ਦੇ ਉੱਤੇ ਬੈਨ ਲਾ ਦੇਣਾ ਚਾਹੀਦਾ ਆ ਇਸ ਟਰੈਵਲ ਬੈਨ ਦੇ ਵਿੱਚ। ਨਿਕ ਫਿਓਂਟਿਸ ਜਿਹੜਾ ਇੱਕ ਰਾਈਟ ਵਿੰਗ ਬਹੁਤ ਜਿਹੜਾ ਕਹਿ ਸਕਦੇ ਵੀ ਬੋਲਣ ਵਾਲਾ ਹੈਗਾ ਆ, ਕਮੈਂਟੇਟਰ ਆ, ਉਹਨੇ ਤਾਂ ਕਹਿੰਦਾ ਵੀ ਨੈਕਸਟ ਸ਼ੁੱਡ ਬੀ ਇੰਡੀਆ। ਇਸ ਤੋਂ ਇਲਾਵਾ ਜਿਹੜਾ ਹੈਰੀਟੇਜ ਫਾਊਂਡੇਸ਼ਨ ਆ ਉਹਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਵੀ ਇਸੇ ਤਰੀਕੇ ਦੇ ਜਿਹੜਾ ਇੱਕ ਸਟੈਂਸ ਆ ਉਹ ਲਿਆ ਜਾ ਰਿਹਾ ਹੈਗਾ ਆ। ਸੋ ਇਟ ਮਾਈਟ ਬੀ ਪ੍ਰੀਟੀ ਬੈਡ ਨਿਊਜ਼ ਫਾਰ ਇੰਡੀਆ। ਜਿਹੜੇ ਇੰਡੀਆ ਤੋਂ ਲੋਕ ਇੱਥੇ ਨੇ, ਚਾਹੇ ਉਹ ਹੁਣ H1 ਵਾਲੇ ਆ, ਚਾਹੇ ਉਹ ਅਸਾਈਲਮ ਵਾਲੇ ਆ, ਰਿਫਿਊਜੀ ਵਾਲੇ, ਆਪਣੀ ਕਮਿਊਨਿਟੀ ਦੇ ਓਬਵੀਅਸਲੀ ਸਾਰੇ ਉਸੇ ਮੁਲਕ ਤੋਂ ਹੀ ਆਉਂਦੇ ਆ,
ਹੁਣ ਆਪਣੇ ਮੁਲਕ ਹੋਰ ਕੋਈ ਹੈ ਨਹੀਂ, ਆਪਣਾ ਜੇ ਬਣਿਆ ਨਹੀਂ, ਸੋ ਇਸ ਕਰਕੇ ਉਸ ਮੁਲਕ ਦੇ ਨਾਮ ਦੇ ਨਾਲ ਆਪਾਂ ਨੂੰ ਚੱਲਣਾ ਪੈਂਦਾ ਆ ਤੇ ਉਹਨਾਂ ਨੂੰ ਜਿਹੜਾ ਉਹ ਬਲੌਕ ਕੀਤਾ ਜਿਹੜਾ ਉਹ ਜਾ ਸਕਦਾ ਆ। ਇਹ ਜਿਹੜੇ ਆ ਖਾਸ ਕਰਕੇ ਇਦਾਂ ਦੇ ਇਸ਼ਾਰੇ ਆ ਰਹੇ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਕਾਰਨ ਇੱਕ ਇਹ ਵੀ ਆ, ਜਿਹੜਾ ਹੁਣ ਕਾਮਰੇਡਾਂ ਦੀਆਂ ਤੇ ਹਿੰਦੂ ਤਵੀਆਂ ਦੀ ਜਿਹੜੀ ਹੁਣ ਜੱਫੀਆਂ ਪੈ ਰਹੀਆਂ ਆ ਭਾਰਤ ਤੇ ਜਿਹੜਾ ਰਸ਼ੀਆ ਦੀਆਂ, ਉਹਨੂੰ ਵੀ ਯੂਐਸ ਜਿਹੜਾ ਉਹ ਦੇਖ ਰਿਹਾ। ਉਹ ਵੀ ਆਪਾਂ ਖਬਰ ਅੱਗੇ ਜਾ ਕੇ ਜਿਹੜੀ ਆ ਉਸਦੀ ਜਾਵਾਂਗੇ, ਪੂਰੀ ਪੜਤਾਲ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਉਸ ਪੂਰੀ ਮਾਜਰੇ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਪਰ ਮੁਲਕਾਂ ਦਾ ਜਿਹੜੀ ਲਿਸਟ ਆ ਉਹ 19 ਤੋਂ ਵੱਧ ਕੇ 30 ਤੋਂ ਉੱਤੇ ਹੋ ਚੁੱਕੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਨੂੰ ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਦੇ ਵਿੱਚ ਕਨਫਰਮ ਕਰ ਦਿੱਤਾ ਆ। ਹੁਣ ਹਰ ਇੱਕ ਉਹ ਮੁਲਕ ਜਿਹੜਾ ਆਪਣੇ ਆਪ ਨੂੰ ਥਰਡ ਵਰਲਡ ਕੰਟਰੀ ਜਾਂ ਉਹਨਾਂ ਨੂੰ ਲੱਗਦਾ ਵੀ ਜਿਹੜੇ ਟੈਰਰਿਸਟ ਦੇ ਨਾਲ ਸੰਬੰਧਿਤ ਆ, ਉਹਨਾਂ ਦੀ ਪ੍ਰਕਿਰਿਆ ਉੱਦਾਂ ਦੀਆਂ ਜਿਹੜੀਆਂ ਚੱਲਦੀਆਂ ਆ, ਤਾਂ ਉਹਨਾਂ ਨੂੰ ਜਿਹੜਾ ਉਹ ਰੋਕਿਆ ਜਾ ਸਕਦਾ ਆ। ਇੰਡੀਆ ਵਾਲੇ ਤੇ ਪਾਕਿਸਤਾਨ ਵਾਲਿਆਂ ਨੂੰ ਜ਼ਰੂਰ ਹਰਜੋਤ ਸਿੰਘ ਜੀ ਟੈਨਸ਼ਨ ਜਿਹੜੀ ਇਸ ਦੇ ਬਾਬਤ ਪੈ ਚੁੱਕੀ ਹੋਣੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਜੇ ਹੈਲਥ ਸੈਕਟਰੀ ਰੋਬਰਟ ਐਫ ਕੈਨਡੀ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਗੋਲ ਆ ਵੀ ਵੈਕਸੀਨ ਪਾਲਿਸੀ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਹੈਪੇਟਾਈਟਸ ਬੀ ਸ਼ਾਟਸ ਜਿਹੜੇ ਆ ਨਵੇਂ ਬੋਰਨ ਬੱਚੇ ਜਿਹੜੇ ਆ ਉਹਨਾਂ ਨੂੰ ਕਹਿੰਦੇ ਵੀ ਉਹ ਨਹੀਂ ਲੱਗਣਗੇ। ਉਹ ਜਿਹੜੇ ਟੀਕੇ ਲੱਗਦੇ ਹੁੰਦੇ ਸੀ ਉਹ ਬੰਦ ਕਰਨ ਜਾ ਰਹੇ ਹੈਗੇ ਆ। ਇਹ ਇੱਕ ਵੋਟ ਹੋਈ ਹੈਗੀ ਆ ਜਿਹਦੇ ਵਿੱਚ 8 ਜਣੇ ਹੱਕ ਸੀ, 3 ਜਣੇ ਅਗੇਂਸਟ ਸੀ ਤੇ ਹੈਲਥ ਸੈਕਟਰੀ ਰੋਬਰਟ ਐਫ ਕੈਨਡੀ ਜੂਨੀਅਰ ਉਹ ਕਾਫੀ ਇਸ ਦੇ ਹੱਕ ਦੇ ਵਿੱਚ ਆ ਵੀ ਜਿਹੜੇ ਵੈਕਸੀਨ ਆ ਨਹੀਂ ਲੱਗਣੇ ਚਾਹੀਦੇ ਹੈਗੇ। ਸੋ ਐਡਵਾਈਜ਼ਰੀ ਕਮੇਟੀ ਫਾਰ ਇਮਿਊਨਾਈਜੇਸ਼ਨ ਪ੍ਰੈਕਟਿਸਿਸ ਜਿਹੜੀ ਆ ਉਹਨਾਂ ਨੇ ਇਹ ਵੋਟ ਕੀਤੀ ਹੈਗੀ ਆ। ਕਹਿੰਦੇ ਭਈ ਜਿਹੜੀਆਂ ਬੀਬੀਆਂ ਦੇ ਟੈਸਟ ਨੈਗੇਟਿਵ ਆਉਂਦੇ ਹੈਗੇ ਆ ਵਾਇਰਸ ਦੇ, ਤੇ ਉਹਨਾਂ ਦੇ ਜਿਹੜੇ ਬੱਚਿਆਂ ਦੇ ਜਿਹੜੇ ਜਿਹੜੇ ਬੱਚੇ ਹੈਗੇ ਉਹਨਾਂ ਦੇ ਕਿਸੇ ਤਰ੍ਹਾਂ ਦੇ ਵੈਕਸੀਨ ਨਹੀਂ ਲੱਗਣੇ ਚਾਹੀਦੇ ਹੈਗੇ। ਸੋ ਇਹਦਾ ਹੁਣ ਜਿਹੜੇ ਸਾਇੰਟਿਸਟ ਆ ਉਹ ਬਹੁਤ ਵਿਰੋਧ ਵੀ ਕੀ ਕਰਦੇ ਆ ਵੀ ਇਹ ਟੀਕੇ ਜਿਹੜੇ ਲੱਗਣੇ ਚਾਹੀਦੇ ਹੈਗੇ। ਮਾਈਕਲ ਔਸਟਰੋਮ ਕਹਿੰਦੇ ਆ ਵੀ ਪਬਲਿਕ ਹੈਲਥ ਐਕਸਪਰਟ ਆ ਯੂਨੀਵਰਸਿਟੀ ਆਫ ਮਿਨੇਸੋਟਾ ਦੇ, ਕਹਿੰਦੇ ਭਈ ਇਹ ਇੱਕ ਤਰ੍ਹਾਂ ਦੇ ਨਾਲ ਡਿਫਾਈਨਿੰਗ ਮੂਵਮੈਂਟ ਆ ਆਪਣੀ ਮੁਲਕ ਦੇ ਵਿੱਚ, ਤੇ ਹੁਣ ਅਸੀਂ ਕਹਿੰਦੇ ਫੈਡਰਲ ਹੈਲਥ ਅਥਾਰਟੀਜ਼ ਨੂੰ ਟਰਸਟ ਨਹੀਂ ਕਰ ਸਕਦੇ ਹੈਗੇ ਜਦੋਂ ਇਹ ਵੈਕਸੀਨ ਦਾ ਮਾਮਲਾ ਆਉਂਦਾ ਹੈਗਾ। ਡਾਕਟਰ ਰਿਚਰਡ ਵੈਸਰ ਜੋ ਪ੍ਰੈਜ਼ੀਡੈਂਟ ਤੇ CEO ਹੈਗੇ ਆ ਰੋਬਰਟ ਵੁੱਡ ਜੌਨਸਨ ਫਾਊਂਡੇਸ਼ਨ ਦੇ ਤੇ ਸਾਬਕਾ ਐਕਟਿੰਗ ਡਾਇਰੈਕਟਰ ਵੀ ਆ ਏਜੰਸੀ ਦੇ, ਉਹਨਾਂ ਨੇ ਕਿਹਾ ਵੀ ਪਾਲਿਸੀ ਮੇਕਰਸ, ਫਿਜ਼ੀਸ਼ੀਅਨਸ ਤੇ ਫੈਮਲੀਜ਼ ਉਹਨਾਂ ਨੂੰ ਰੈਪੂਟੇਬਲ ਮੈਡੀਕਲ ਤੇ ਪਬਲਿਕ ਹੈਲਥ ਗਰੁੱਪਸ ਦੇ ਕੋਲ ਜਾਣਾ ਚਾਹੀਦਾ ਹੈ ਗਾਈਡੈਂਸ ਦੇ ਲਈ, ਤੇ ਹੈਲਥ ਇੰਸ਼ੋਰ ਜਿਹੜੇ ਆ ਉਹਨਾਂ ਨੂੰ ਵੀ ਸੇਮ ਕਰਨਾ ਚਾਹੀਦਾ ਵੀ ਉਹ ਆਪਣੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਇਨਫੋਰਮ ਕਰਨ ਵੀ ਜਿਹੜੇ ਵੈਕਸੀਨਸ ਆ ਉਹ ਕਵਰਡ ਹੈਗੇ ਆ। ਸੋ ਇੱਥੇ ਸਿੱਧੀ ਲੜਾਈ ਜਿਹੜੀ ਆ ਉਹ ਹੁਣ ਫਿਜ਼ੀਸ਼ੀਅਨ, ਸਾਇੰਟਿਸਟ ਤੇ ਫੈਡਰਲ ਗਵਰਨਮੈਂਟ ਦੇ ਵਿੱਚ ਆਪਾਂ ਦੇਖ ਸਕਦੇ ਹੈਗੇ ਆ। ਪਹਿਲਾਂ ਜਿਹੜੀ ਇਹ ਸਤੰਬਰ ਦੇ ਵਿੱਚ ਮੀਟਿੰਗ ਹੋਣੀ ਸੀਗੀ ਹੈਪੇਟਾਈਟਸ ਬੀ ਦੇ ਸੰਬੰਧ ਦੇ ਵਿੱਚ, ਪਰ ਉਸ ਨੂੰ 2 ਵਾਰੀ ਜਿਹੜਾ ਡੈਫਰ ਕਰ ਦਿੱਤਾ ਗਿਆ ਸੀ, ਡਿਲੇ ਕਰ ਦਿੱਤਾ ਗਿਆ ਸੀ। ਕਹਿੰਦੇ ਵੀ ਕੁਝ ਜਿਹੜੇ ਮੈਂਬਰਸ ਆ ਉਹਨਾਂ ਦੇ ਕੋਲ ਇਨਸਫੀਸ਼ੀਐਂਟ ਡਾਟਾ ਸੀ, ਪੂਰਾ ਡਾਟਾ ਨਹੀਂ ਸੀ। ਪਰ ਹੁਣ ਉਹ ਜਿਹੜਾ ਪੈਨਲ ਆ ਉਹਨਾਂ ਨੇ ਇਹ ਡਿਸੀਜਨ ਦੇ ਦਿੱਤਾ ਵੀ ਟੀਕੇ ਦੀ ਕੋਈ ਜ਼ਰੂਰਤ ਨਹੀਂ ਹੈਗੀ। ਡਾਕਟਰ ਕੋਡੀ ਮਿਜ਼ਨਰ ਇੱਕ ਪ੍ਰੋਫੈਸਰ ਹੈਗੇ ਆ ਪੀਡੀਆਟ੍ਰਿਕਸ ਐਟ ਡਰਮਾਊਥ ਗੀਜ਼ਲ ਸਕੂਲ ਆਫ ਮੈਡੀਸਨ ਦੇ, ਉਹ ਕਹਿੰਦੇ ਵੀ ਬੜੀ ਹੈਰਾਨੀ ਦੀ ਗੱਲ ਆ, ਮੈਂ ਡਾਕਟਰ ਆ, ਮੈਨੂੰ ਪਤਾ ਵੀ ਇਹ ਜਿਹੜੇ ਟੀਕੇ ਆ ਸੇਫ ਆ ਤੇ ਬਹੁਤ ਇਫੈਕਟਿਵ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਜਦੋਂ ਹੁਣ ਇਹ ਵੋਟ ਪਾਸ ਹੋ ਗਈ ਆ ਤੇ ਹੁਣ ਅਸੀਂ ਹੋਰ ਬੱਚਿਆਂ ਨੂੰ ਦੇਖਾਂਗੇ ਵੀ ਉਹ ਹੈਪੇਟਾਈਟਸ ਬੀ ਦੇ ਨਾਲ ਇਨਫੈਕਟਡ ਹੋਣਗੇ ਜੇ ਉਹਨਾਂ ਦੇ ਟੀਕੇ ਨਹੀਂ ਲਾਏ ਜਾਂਦੇ। ਜੀ ਬਿਲਕੁਲ। ਬੀਤੇ ਸਮੇਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਜਿਹੜੀ ਵੈਕਸੀਨ ਨੂੰ ਲੈ ਕੇ ਰਿਕਮੈਂਡੇਸ਼ਨਸ ਦਿੰਦੇ ਸੀਗੇ CDC ਨੂੰ, FDA ਨੂੰ, ਉਹ ਸਾਰੇ ਦਾ ਸਾਰਾ ਹੀ ਜਿਹੜਾ ਬੈਂਚ ਆ ਇਹਨਾਂ ਨੇ ਉਹ ਲੋਕਾਂ ਨੂੰ ਫਾਰਗ ਕਰ ਦਿੱਤਾ ਸੀ ਤੇ ਆਪਣੇ ਬੰਦੇ ਜਿਹੜੇ ਉੱਥੇ ਇਹਨਾਂ ਨੇ ਹੁਣ ਬਿਠਾ ਲਏ ਸੀਗੇ ਤੇ ਇਵੈਂਚੁਅਲੀ ਲੱਗ ਹੀ ਰਿਹਾ ਸੀਗਾ। ਇਹ ਇੱਕ ਨਹੀਂ, ਹੋਰ ਪਤਾ ਨਹੀਂ ਹੁਣ ਕਾਫੀ ਵੈਕਸੀਨ ਦੇ ਉੱਤੇ ਇਹਨਾਂ ਨੇ ਕਰਨਾ ਆ। ਕੈਲੀਫੋਰਨੀਆ ਦੇ ਵਿੱਚ ਜਾਂ ਹੋਰ ਸੂਬਿਆਂ 'ਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਫਿਰ ਵੀ ਕਈ ਜਿਹੜੀਆਂ ਹੁਣ ਫੈਡਰਲ ਲੈਵਲ ਦੇ ਉੱਤੇ ਜਿਹੜੀਆਂ ਵੈਕਸੀਨਸ ਨਹੀਂ ਲਾਉਣ ਦੀ ਜ਼ਰੂਰਤ ਹੋਊਗੀ, ਬਟ ਕੈਲੀਫੋਰਨੀਆ ਨੇ ਆਪਣੇ ਪਬਲਿਕ ਸਕੂਲਸ ਦੇ ਵਿੱਚ ਲੋਕਾਂ ਨੂੰ ਬੱਚਿਆਂ ਦੇ ਦਾਖਲੇ ਦੇ ਲਈ ਇਹਨਾਂ ਨੂੰ ਲਾਜ਼ਮੀ ਵੀ ਕੀਤਾ ਜਿਹੜਾ ਹੋ ਸਕਦਾ ਹੈ। ਸੋ ਮੇਕ ਸ਼ੋਰ ਕਰ ਲਿਓ ਵੀ ਤੁਸੀਂ ਵਿੱਚ ਵਿਚਾਲੇ ਜਿਹੜਾ ਉਹ ਨਾ ਫਸ ਜਿਓ। ਇੱਕ ਪਾਸੇ
ਵੀ ਸਕੂਲ 'ਚ ਵੀ ਨਿਆਣੇ ਪਾਉਣੇ ਆ, ਉਹਦੇ ਕਰਕੇ ਤੁਹਾਨੂੰ ਜਿਹੜੀਆਂ ਕੁਛ ਵੈਕਸੀਨ ਲਵਾਉਣੀਆਂ ਵੀ ਪੈਣਗੀਆਂ, ਤੇ ਜਿਹੜੇ ਫੈਡਰਲ ਲੈਵਲ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਨਾ ਵੀ ਜਿਹੜੀ ਉਹ ਹੋਊਗੀ ਵੀ ਉਹ ਜ਼ਰੂਰਤ ਨਹੀਂ ਹੈਗੀ। ਸੇਮ ਤਰੀਕੇ ਦੇ ਨਾਲ ਜਿੱਦਾਂ ਹਰਜੋਤ ਸਿੰਘ ਜੀ, ਚਲੋ ਇਹ ਉਹ ਚੀਜ਼ ਦੋਨੋਂ ਵੱਖੋ ਵੱਖਰੀਆਂ ਆ, ਪਰ ਦੋਨਾਂ ਕੇਂਦਰ ਦਾ ਤੇ ਸਟੇਟ ਦਾ ਸਟਾਂਸ ਵੱਖਰਾ ਹੋ ਸਕਦਾ। ਜਿੱਦਾਂ ਮੈਰਿਜੁਆਨਾ ਦੇ ਉੱਤੇ ਆ, ਫੈਡਰਲ ਲੈਵਲ ਦੇ ਉੱਤੇ ਉਹ ਨਸ਼ੀਲਾ ਪਦਾਰਥ ਆ, ਸਭ ਤੋਂ ਖਤਰਨਾਕ ਦੇ ਵਿੱਚੋਂ। ਕੈਲੀਫੋਰਨੀਆ ਤੇ ਹੋਰ ਜਿਹੜੇ ਮੈਨੂੰ ਲੱਗਦਾ 20 ਤੋਂ ਵੱਧ ਸੂਬੇ ਆ, ਉਹ ਕਹਿੰਦੇ ਵੀ ਕੋਈ ਨਹੀਂ, ਪੀ ਚਲੋ ਭੰਗ, ਚੱਕਰ ਹੀ ਕੋਈ ਨਹੀਂ ਆ। ਸੋ ਇਸ ਤਰੀਕੇ ਦੇ ਨਾਲ ਹੁਣ ਵੈਕਸੀਨ ਨੂੰ ਲੈ ਕੇ ਆ, ਵੈਕਸੀਨ ਕਹਿੰਦੇ ਵੀ ਇਹ ਜ਼ਰੂਰਤ ਨਹੀਂ ਆ, ਤੇ ਹੋ ਸਕਦਾ ਵੀ ਕੈਲੀਫੋਰਨੀਆ ਵਾਲੇ ਕਹਿਣ ਵੀ ਇਸ ਦੀ ਜ਼ਰੂਰਤ ਆ। ਲੱਗਦਾ ਵੀ ਸ਼ਾਮ ਤੱਕ ਉਹਨਾਂ ਦਾ ਵੀ ਕੋਈ ਨਾ ਕੋਈ ਬਿਆਨ ਇਸ ਦੇ ਉੱਤੇ ਜ਼ਰੂਰ ਆ ਹੀ ਜਾਣਾ ਹੈਗਾ ਆ। ਜੀ। ਅਗਲੀ ਜੋ ਕੁਝ ਜੀ ਹਰਜੋਤ ਸਿੰਘ ਜੀ। ਅਮਰੀਕਾ ਦੇ ਵਿੱਚ ਵਾਪਰ ਰਿਹਾ ਉਹ ਤੁਹਾਨੂੰ ਪਤਾ ਹੀ ਆ ਵੀ ਇੱਕ ਤਰ੍ਹਾਂ ਦੇ ਨਾਲ ਬਹੁਤ ਹੇਟ ਹੁਣ ਇਮੀਗ੍ਰੈਂਟਸ ਦੇ ਅਗੇਂਸਟ ਫੈਲੀ ਹੋਈ ਆ, ਮੰਨੇ ਚਾਹੇ ਕੋਈ ਨਾ ਮੰਨੇ। ਪਰ ਪੋਲੀਟੀਕੋ ਮੈਗਜ਼ੀਨ ਨੇ ਅੱਜ ਰਿਪੋਰਟ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਯੂਰਪ ਨੂੰ ਵੀ ਵਾਰਨਿੰਗ ਦਿੱਤੀ ਆ ਕਿ ਤੁਹਾਡੀ ਜਿਹੜੀ ਸਿਵਲਾਈਜੇਸ਼ਨ ਇਰੇਜ਼ਰ ਆ, ਤੁਹਾਡੀ ਜਿਹੜੀ ਸਿਵਲਾਈਜੇਸ਼ਨ ਆ ਉਹ ਇੱਕ ਤਰ੍ਹਾਂ ਨਾਲ ਖਤਮ ਹੋ ਰਹੀ ਆ। ਜੋ ਕੁਝ ਤੁਸੀਂ ਕਰ ਰਹੇ ਹੋ, ਇੰਨੀ ਵੱਡੀ ਗਿਣਤੀ 'ਚ ਜਿਹੜੇ ਤੁਸੀਂ ਇਮੀਗ੍ਰੈਂਟਸ ਆ ਉਹ ਆਪਣੇ ਮੁਲਕਾਂ ਦੇ ਵਿੱਚ ਸੈਟਲ ਕਰ ਰਹੇ। ਕਹਿੰਦੇ ਆਉਣ ਵਾਲੇ 20 ਸਾਲਾਂ ਦੇ ਵਿੱਚ ਤੁਹਾਡਾ ਸਾਰਾ ਕੁਝ ਚੇਂਜ ਹੋ ਜਾਣਾ ਹੈਗਾ। ਯੂਰਪ ਦੇ ਵਿੱਚ ਇਨਕਲੂਡਿੰਗ ਜਿਹੜੀਆਂ ਯੂਰਪੀਅਨ ਯੂਨੀਅਨ ਤੇ ਹੋਰ ਟਰਾਂਸਨੈਸ਼ਨਲ ਬਾਡੀਜ਼ ਹੈਗੀਆਂ, ਕਹਿੰਦੇ ਵੀ ਉਹਨਾਂ ਨੇ ਮਾਈਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਜੋ ਕੁਛ ਨਹੀਂ ਕੀਤਾ ਪਿਛਲੇ ਸਾਲਾਂ ਦੇ ਵਿੱਚ, ਤੇ ਟੋਟਲੀ ਜਿਹੜਾ ਆ ਉਹ ਚੇਂਜ ਹੋ ਗਿਆ ਹੈਗਾ। ਕਹਿੰਦੇ ਵੀ ਕਰਵ ਕਰਨਾ ਚਾਹੀਦਾ ਮਾਈਗ੍ਰੇਸ਼ਨ ਫਰੋਮ ਮੁਸਲਿਮ ਮੈਜੋਰਟੀ ਤੇ ਨਾਨ ਯੂਰਪੀਅਨ ਨੇਸ਼ਨ ਤੋਂ, ਤਾਂ ਕਿ ਆਪਣਾ ਜਿਹੜਾ ਕਹਿੰਦੇ ਵੀ ਉਹ ਜਿਹੜਾ ਜੋ ਵੀ ਕਲਚਰ ਆ ਉਸ ਨੂੰ ਸੇਵ ਕਰ ਸਕਣ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਇੱਕ ਉਹਨਾਂ ਦੇ ਜਿਹੜੇ ਉਦਾਂ ਦੀ ਸੋਚ ਵਾਲੇ ਪੋਪੁਲਿਸਟ ਮੈਗਾ ਮੂਵਮੈਂਟ ਯੂਰਪ ਦੇ ਵਿੱਚ ਨੈਸ਼ਨਲਿਸਟ ਪਾਰਟੀਆਂ ਹੈਗੀਆਂ, ਉਹ ਕਾਫੀ ਜ਼ਿਆਦਾ ਉਹ ਵੀ ਫਾਰ ਰਾਈਟ ਜਿਹੜੀ ਐਕਟਿਵ ਹੋਈਆਂ, ਖਾਸ ਕਰਕੇ ਜਰਮਨ 'ਚ ਵੀ, ਸਪੇਨ 'ਚ ਵੀ ਤੇ ਇੰਗਲੈਂਡ 'ਚ ਵੀ। ਸੋ ਅਮਰੀਕਾ ਇੱਕ ਤਰ੍ਹਾਂ ਨਾਲ ਇਨਕਰੇਜ ਕਰ ਰਿਹਾ ਹੈਗਾ ਆਪਣੇ ਪੋਲੀਟੀਕਲ ਅਲਾਈਜ਼ ਨੂੰ ਯੂਰਪ ਦੇ ਵਿੱਚ ਵੀ ਤੁਹਾਡੀ ਜਿਹੜੀ ਸਪਿਰਿਟ ਆ ਉਹਨੂੰ ਰਿਵਾਈਵ ਹੋਣਾ ਚਾਹੀਦਾ ਹੈਗਾ, ਤੇ ਇਦਾਂ ਦੀ ਜਿਹੜੀ ਪਾਲਿਸੀਜ਼ ਤੁਹਾਡੀਆਂ ਪਿਛਲੇ ਸਮੇਂ 'ਚ ਚੱਲੀਆਂ ਉਹਨਾਂ ਨੂੰ ਬੰਦ ਕਰਨਾ ਚਾਹੀਦਾ, ਜੋ ਕੁਝ ਅਮਰੀਕਾ ਦੇ ਵਿੱਚ ਆਪਾਂ ਦੇਖ ਰਹੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਯੂਐਸ ਜੱਜ ਨੇ ਜਿਹੜੇ ਸਟੇਟ ਡਿਪਾਰਟਮੈਂਟ ਦੇ 250 ਜਾਣਿਆਂ ਨੂੰ ਲੇ ਆਫ ਕੀਤਾ ਸੀਗਾ, ਉਸ ਲੇ ਆਫ ਦੇ ਉੱਤੇ ਰੋਕ ਲਗਾ ਦਿੱਤੀ ਆ। ਕਹਿੰਦੇ ਵੀ ਆਰਜੀ ਤੌਰ ਦੇ ਉੱਤੇ ਆਰਡਰ ਜਾਰੀ ਕੀਤਾ ਗਿਆ ਵੀ ਆਰਡਰ ਇਜ਼ ਟੈਂਪਰੇਰੀ, ਪਰ ਯੂਨੀਅਨਸ ਨੇ ਲਾਸੂਟ ਫਾਈਲ ਕੀਤਾ ਸੀ ਸਰਕਾਰ ਦੇ ਉਲਟ, ਜਿਹੜੀਆਂ ਕਹਿੰਦੇ ਆ ਵੀ ਜਿਹੜੀਆਂ 250 ਵਰਕਰਸ ਆ ਉਸ ਤੋਂ ਵੱਧ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀਗਾ। ਜੱਜ ਨੇ ਕੱਲ ਜਿਹੜਾ ਇਸ ਦੇ ਉੱਤੇ ਬਲੌਕ ਲਾਇਆ, ਜੱਜ ਸੂਜ਼ਨ ਇਲਸਟਨ ਸੈਨ ਫਰਾਂਸਿਸਕੋ ਦੇ ਜਿਹੜੇ ਯੂਐਸ ਡਿਸਟ੍ਰਿਕਟ ਜੱਜ ਨੇ, ਉਹਨਾਂ ਨੇ ਕਿਹਾ ਵੀ ਜਿਹੜੀਆਂ EMPLOYEE ਯੂਨੀਅਨਸ ਆ ਉਹਨਾਂ ਨੇ ਲਾਸੂਟ ਫਾਈਲ ਕੀਤਾ ਆ, ਤੇ ਕਹਿੰਦੇ ਵੀ ਆਪਣੇ ਕਲੇਮ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿੱਤੇ ਨੇ। ਕਹਿੰਦੇ ਵੀ ਇਹ ਪਲੈਨਡ ਕੱਟਸ ਨੂੰ ਲੈ ਕੇ ਰੌਲਾ ਜਿਹੜਾ ਉਹ ਚੱਲ ਰਿਹਾ ਸੀ। ਸਿਵਲ ਸਰਵਿਸ ਤੇ ਯੂਐਸ ਫੋਰਨ ਸਰਵਿਸ ਪੋਜੀਸ਼ਨਸ ਕਹਿੰਦੇ ਵੀ ਇਹ ਅਲਾਉਡ ਨਹੀਂ ਹੈਗੀਆਂ ਕਾਂਗਰਸ ਦੇ ਲਾ ਦੇ ਅਧੀਨ, ਵੀ ਉਹਨਾਂ ਨੂੰ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਲੇ ਆਫ ਕਰ ਦਿੱਤਾ ਜਾਵੇ ਜਦ 43 ਦਿਨ ਦਾ ਜਿਹੜਾ ਗਵਰਨਮੈਂਟ ਸ਼ਟਡਾਊਨ ਖਤਮ ਹੋਇਆ ਸੀਗੀਆਂ। ਅੱਜ ਤੋਂ ਇਹ ਜਿਹੜੀਆਂ ਲੇ ਆਫ ਆ ਉਹ ਸਟਾਰਟ ਹੋਣੀਆਂ ਸੀਗੀਆਂ, ਪਰ ਜਿਹੜੇ ਜੱਜ ਦੇ ਕੱਲ ਦੇ ਆਏ ਫੈਸਲੇ ਦੇ ਨਾਲ ਜਿਹੜਾ ਕਿ ਟੈਂਪਰੇਰੀ ਬਲੌਕ ਹੈਗਾ ਆ, ਉਹ ਉਸ ਨੂੰ ਲੈ ਕੇ ਜਿਹੜੀ ਹਾਲ ਦੀ ਘੜੀ ਲੇ ਆਫ ਰੁਕੀ ਆ। ਕਹਿੰਦੇ ਵੀ ਇਹ ਕੇਸ ਦਾ ਜਿਹੜਾ ਮੈਰਿਟ ਆ ਉਸ ਦਾ ਫੈਸਲਾ ਨਹੀਂ ਹੋਇਆ ਅਜੇ, ਆਰਜੀ ਤੌਰ ਦੇ ਉੱਤੇ ਜਿਹੜੀ ਰੋਕ 250 ਤੋਂ ਵੱਧ ਜਿਹੜੀਆਂ ਜੌਬਸ ਕੱਟੀਆਂ ਗਈਆਂ ਆ ਉਸ ਨੂੰ ਲੈ ਕੇ ਆ। ਇਹ ਕਾਨੂੰਨ ਜਿਸ ਨੂੰ ਕੰਟੀਨਿਊਇੰਗ ਰੈਜ਼ੋਲੂਸ਼ਨ ਆਖਿਆ ਜਾਂਦਾ ਆ, ਕਹਿੰਦੇ ਵੀ ਉਹ ਏਜੰਸੀਜ਼ ਨੂੰ ਰੋਕਦਾ ਆ ਇਸ ਤਰੀਕੇ ਦੀਆਂ ਲੇ ਆਫਸ ਨੂੰ ਇੰਪਲੀਮੈਂਟ ਕਰਨ ਦੇ ਲਈ 30 ਜਨਵਰੀ ਤੱਕ। ਸੋ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਏਜੰਸੀਜ਼ ਨੂੰ ਕਿਹਾ ਵੀ ਇਹ ਜਿਹੜਾ ਲਾਅ ਆ ਅਪਲਾਈ ਨਹੀਂ ਕਰਦਾ ਜੌਬ ਕੱਟਸ ਦੇ ਉੱਤੇ, ਕਿਉਂਕਿ ਇਹ ਸ਼ਟਡਾਊਨ ਹੋਣ ਤੋਂ ਪਹਿਲਾਂ ਐਲਾਨੀਆਂ ਗਈਆਂ ਸੀਗੀਆਂ। 1300 ਤੋਂ ਵੱਧ ਸਟੇਟ ਡਿਪਾਰਟਮੈਂਟ ਦੀਆਂ ਜਿਹੜੀਆਂ ਲੇ ਆਫਸ ਆ ਉਹ ਐਲਾਨੀਆਂ ਗਈਆਂ ਸੀ, ਉਹਨਾਂ ਦੇ ਕਹਿੰਦੇ ਵਿੱਚੋਂ ਹੀ ਇਹ ਜਿਹੜੇ 250 ਤੋਂ ਵੱਧ ਜਿਹੜੇ ਵਰਕਰਸ ਆ ਜਿਨ੍ਹਾਂ ਨੂੰ ਲੇ ਆਫ ਕੀਤਾ ਗਿਆ ਆ ਗਵਰਨਮੈਂਟ ਸ਼ਟਡਾਊਨ ਖੁੱਲਣ ਤੋਂ
ਬਾਅਦ ਦੇ ਵਿੱਚ। ਤੇ ਪਰ ਯੂਨੀਅਨਸ ਕਹਿੰਦੇ ਆ ਵੀ ਨਹੀਂ 30 ਜਨਵਰੀ ਤੱਕ ਤੁਹਾਨੂੰ ਜਿਹੜਾ ਇਸ ਦੇ ਵਿੱਚ ਐਟਲੀਸਟ ਇੰਤਜ਼ਾਰ ਕਰਨਾ ਪਊਗਾ, ਇਹ ਤੁਸੀਂ ਧੱਕਾ ਜਿਹੜਾ ਇਸ ਦੇ ਵਿੱਚ ਕਰ ਰਹੇ ਆ। ਸਟੇਟ ਡਿਪਾਰਟਮੈਂਟ ਨੇ ਅਜੇ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ, ਪਰ ਇਹ 250 ਜਾਣਿਆਂ ਦੀ ਅਜੇ ਜੌਬ ਕੁਛ ਚਿਰ ਦੇ ਲਈ ਬਚ ਗਈ ਆ ਇਸ ਜਿਹੜੇ ਕੋਰਟ ਦੇ ਆਰਡਰ ਤੋਂ ਬਾਅਦ 'ਚ। ਅਗਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਟਰੰਪ ਨੇ ਇਹ ਕਹਿੰਦੇ ਆ ਵੀ ਜਿਹੜੇ ਸਮਾਲੀਅਨ ਇਮੀਗ੍ਰੈਂਟਸ ਆ ਉਹ ਯੂਐਸਏ ਨੂੰ ਛੱਡ ਕੇ ਚਲੇ ਜਾਣ। ਯੂਐਸ ਦੇ ਪ੍ਰੈਜ਼ੀਡੈਂਟ ਨੇ ਈਵਨ ਇੱਥੋਂ ਤੱਕ ਗਰਭਜ ਤੱਕ ਵੀ ਜਿਹੜਾ ਵਰਡ ਆ ਉਹਨਾਂ ਦੇ ਲਈ ਯੂਜ਼ ਕੀਤਾ ਹੈਗਾ। ਇਦਾਂ ਦੀ ਕਹਿੰਦੇ ਸਖਤ ਜਿਹੜੀ ਲੈਂਗੁਏਜ ਆ ਉਹ ਕਦੇ ਵੀ ਕਿਸੇ ਪ੍ਰੈਜ਼ੀਡੈਂਟ ਵੱਲੋਂ ਨਹੀਂ ਯੂਜ਼ ਕੀਤੀ ਗਈ ਜਾਂ ਈਵਨ ਇਲੈਕਟਡ ਆਫੀਸ਼ੀਅਲ ਵੱਲੋਂ। ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨਸ ਜੋ ਮਿਨੇਸੋਟਾ ਦੇ ਵਿੱਚ ਚੱਲ ਰਹੇ ਆ, ਪ੍ਰਾਇਮਰੀ ਫੋਕਸ ਉਹਨਾਂ ਦਾ ਸਮਾਲੀਅਨ ਇਮੀਗ੍ਰੈਂਟਸ ਜੋ ਅਨਲਾਫੁਲੀ ਯੂਐਸਏ 'ਚ ਰਹਿੰਦੇ ਆ ਉਹਨਾਂ ਨੂੰ ਅਰੈਸਟ ਕਰਨ ਦਾ ਆ। ਕਮਿਊਨਿਟੀ ਲੀਡਰ ਜੋ ਮਿਨੇਸੋਟਾ 'ਚ ਹੈਗੇ ਆ ਉਹਨਾਂ ਨੇ ਇਸ ਐਕਸ਼ਨ ਨੂੰ ਗਲਤ ਕਿਹਾ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਬਹੁਤ ਹੀ ਡੇਂਜਰਸ ਤੇ ਰੇਸਿਸਟ ਹੈਗਾ। ਜੇਲਾਨੀ ਹੁਸੈਨ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਮਿਨੇਸੋਟਾ ਚੈਪਟਰ ਆਫ ਕਾਉਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨ ਦੇ। ਬਹੁਤ ਵਾਰ ਲੋਕ ਸੋਚਦੇ ਹੋਣੇ ਆ ਵੀ ਇਹ ਇੱਕ ਕਮਿਊਨਿਟੀ ਆ, ਸ਼ਾਇਦ ਉਹਨਾਂ ਦੇ ਬਹੁਤ ਜ਼ਿਆਦਾ ਇਲੀਗਲ ਆ ਜਾਂ ਕਿੱਦਾਂ ਦੇ ਲੋਕ ਆ। ਜੇ ਉਹਨਾਂ ਦਾ ਸੀਬੀਐਸ ਨਿਊਜ਼ ਨੇ ਕਾਫੀ ਵੱਡਾ ਡਾਟਾ ਅੱਜ ਦੱਸਿਆ ਆ, ਕਹਿੰਦੇ ਬਈ 58% ਸਮਾਲੀਅਨ ਜਿਹੜੇ ਮਿਨੇਸੋਟਾ 'ਚ ਉਹ ਬੋਰਨ ਮਿਨੇਸੋਟਾ ਦੇ ਆ। ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਜੇ ਆਪਣੇ ਬੱਚੇ ਵੀ ਜਿਹੜੇ ਬੋਰਨ ਆ, ਕੱਲ ਨੂੰ ਇਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਬਹੁਤ ਵਾਰ ਆਪਾਂ ਸੋਚਦੇ ਆ ਵੀ ਨਹੀਂ ਆਪਣਾ ਸਿਟੀਜ਼ਨ, ਸਾਨੂੰ ਕੀ ਫਰਕ ਪੈਂਦਾ, ਹਨਾ। ਸੋ 58% ਬੋਰਨ ਆ ਮਿਨੇਸੋਟਾ ਦੇ, 87% ਜਿਹੜੇ ਸਮਾਲੀਅਨ ਆ ਉਹ ਸਿਟੀਜ਼ਨ ਆ। ਸੋ ਆਪਣੀ ਕਮਿਊਨਿਟੀ ਵੱਲ ਦੇਖੋ ਕਿੰਨੇ ਕੁ ਆਪਾਂ ਸਿਟੀਜ਼ਨ ਹੈਗੇ ਆ। ਸੋ ਸੈਂਸਸ ਡਾਟਾ ਸ਼ੋ ਕਰਦਾ ਵੀ 1 ਲੱਖ ਦੇ ਕਰੀਬ ਜਿਹੜੇ ਸਮਾਲੀਅਨਸ ਆ ਉਹ ਟਵਿਨ ਸਿਟੀ 'ਚ ਉਸ ਏਰੀਏ ਦੇ ਵਿੱਚ ਰਹਿੰਦੇ ਆ। ਸਿਰਫ 5% ਹੀ ਆ ਜਿਹੜੇ ਸਿਟੀਜ਼ਨ ਨਹੀਂ ਹੈਗੇ। ਬਾਕੀ ਜਿਹੜੇ ਆ ਗ੍ਰੀਨ ਕਾਰਡ ਹੋਲਡਰ ਹੋਊਗੇ ਜਾਂ ਜਿਨ੍ਹਾਂ ਦਾ ਵਰਕ ਪਰਮਿਟ ਆ, ਉਹਦਾ 87% ਸਿਟੀਜ਼ਨ ਹੈਗੇ ਆ। ਸੋ ਕਹਿੰਦੇ ਭਈ ਸੋਮਾਲੀਆ ਤੋਂ ਬਹੁਤ ਲੰਮਾ ਸਮਾਂ ਜਿਹੜੀ ਅੰਬੈਸੀ ਅਮਰੀਕਾ ਦੀ ਬੰਦ ਰਹੀ, ਕਿਉਂਕਿ ਇੱਕ ਟਾਈਮ 2019 ਦੇ ਵਿੱਚ ਮੋਗਾਦਿਸ਼ੂ ਦੇ ਵਿੱਚ ਬੰਬ ਚੱਲਿਆ ਸੀ 2017 'ਚ, ਜਿਹਦੇ ਨਾਲ 100 ਲੋਕਾਂ ਦੀ ਮੌਤ ਹੋ ਗਈ ਸੀ। ਪਰ ਅਮਰੀਕਾ ਦੀ ਅੰਬੈਸੀ 2019 ਦੇ ਵਿੱਚ ਸੋਮਾਲੀਆ ਦੇ ਵਿੱਚ ਖੁੱਲ ਗਈ ਤੇ ਇਹਨੂੰ ਇੱਕ ਤਰ੍ਹਾਂ ਨਾਲ ਫੋਰਟੀਫਾਈਡ ਕੀਤਾ ਹੋਇਆ ਵਾ, ਇੱਕ ਤਰ੍ਹਾਂ ਨਾਲ ਕਿਲ੍ਹਾ ਹੀ ਬਣਾਇਆ ਆ, ਕਿਉਂਕਿ ਉੱਥੇ ਹਜੇ ਵੀ ਜਿਹੜੇ ਕਈ ਟੈਰਰਿਸਟ ਗਰੁੱਪ ਹੈਗੇ ਆ, ਜਿੱਦਾਂ ਦੇ ਐਲ ਸ਼ਬਾਬ ਵਰਗੇ ਆ, ਉਹ ਆਪਰੇਟ ਕਰਦੇ ਹੈਗੇ ਆ। ਈਵਨ ਕਹਿੰਦੇ ਵੀ ਸੋਮਾਲੀਆ ਦੇ ਵਿੱਚ ਇੱਕ ਵੱਡਾ ਜਿਹੜਾ ਗਵਰਨਮੈਂਟ ਦਾ ਹਸਪਤਾਲ ਆ, ਉਹ ਵੀ ਉਹਨਾਂ ਦੇ ਕੰਟਰੋਲ ਦੇ ਅੰਡਰ ਹੈਗਾ ਆ। ਸੋ ਇੱਕ ਇਹ ਵੀ ਇਸ਼ੂ ਹੈਗਾ ਜਿਹਦੇ ਕਰਕੇ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਵੈਟਿੰਗ ਕਰਨਾ ਚਾਹੁੰਦਾ ਹੈਗਾ ਵੀ ਕੋਈ ਵੀ ਜੇ ਸੋਮਾਲੀਆ ਤੋਂ ਇੱਥੇ ਆਉਂਦਾ ਆ ਤੇ ਉਹਦੀ ਪੂਰੀ ਵੈਟਿੰਗ ਹੋਣੀ ਚਾਹੀਦੀ ਆ। ਹਾਲਾਂਕਿ ਜਿਹੜਾ ਸੋਮਾਲੀਆ ਆ ਦੁਨੀਆ ਦਾ ਕਹਿੰਦਾ ਵਨ ਆਫ ਦਾ ਵੀਕੈਸਟ ਹੈਲਥ ਕੇਅਰ ਸਿਸਟਮ ਆ ਉੱਥੇ। ਵਰਲਡ ਹੈਲਥ ਜੋ ਆਰਗੇਨਾਈਜੇਸ਼ਨ ਆ ਉਹ ਰਿਪੋਰਟ ਕਰ ਰਹੀ ਹੈਗੀ ਆ। ਤੇ ਜਿਹੜੇ ਸੋਮਾਲੀਅਨਸ ਆ ਬਹੁਤੇ ਪਿੰਡਾਂ ਦੇ ਵਿੱਚ ਹੀ ਰਹਿੰਦੇ ਹੈਗੇ ਆ। ਤੇ ਲੜਾਈ ਹਜੇ ਵੀ ਉੱਥੇ ਜਿਹੜੀ ਚੱਲਦੀ ਰਹਿੰਦੀ ਆ, ਬਹੁਤ ਸਾਰੇ ਜਿਹੜੇ ਵਾਰਲੌਰਡਸ ਆ ਉਹਨਾਂ ਦੇ ਵਿੱਚ। ਪਰ 1 ਲੱਖ ਦੇ ਕਰੀਬ ਜਿਹੜੇ ਸੋਮਾਲੀਅਨਸ ਇੱਥੇ ਰਹਿੰਦੇ ਆ, ਲੀਗਲੀ ਬੋਰਨ ਆ, ਸਿਟੀਜ਼ਨ ਆ, ਉਹਨਾਂ ਦੇ ਉੱਤੇ ਜਦੋਂ ਇਦਾਂ ਦੀ ਸ਼ਬਦਾਵਲੀ ਵਰਤੀ ਗਈ ਆ ਤੇ ਉੱਥੇ ਬੜਾ ਘਬਰਾਹਟ ਵਾਲਾ ਮਾਹੌਲ ਉਹਨਾਂ ਦੇ ਵਿੱਚ ਬਣਿਆ ਹੋਇਆ ਆ। ਤੇ ਆਲਰੇਡੀ ਆਈਸ ਵਾਲੇ ਜਿਹੜੇ ਆ ਉਹ ਮਿਨੇਐਪਲਸ ਦੇ ਵਿੱਚ ਆਪਣਾ ਆਪਰੇਸ਼ਨ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਆ। ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰਦੇ ਹਾਂ, ਮਿਨੇਐਪਲਸ ਤੇ ਇੱਕ ਹੋਰ ਜਿਹੜੀ ਸਟੇਟ ਹੈਗੀ ਆ, ਉੱਥੇ ਜਿਹੜੇ 2 ਸਟੇਟਾਂ ਦੇ ਵਿੱਚ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਆਪਰੇਸ਼ਨ ਚੱਲ ਰਿਹਾ ਹੈਗਾ। ਜੀ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦੇ ਵਿੱਚ ਮੋੜ ਕੱਟਦੇ ਹੋਏ ਜਿਹੜਾ ਭਾਰਤ ਤੇ ਰਸ਼ੀਆ ਦਾ ਸਮਿਟ ਚੱਲ ਰਿਹਾ ਆ, ਉਸ ਨੂੰ ਲੈ ਕੇ ਅਮਰੀਕਾ ਦਾ ਕੀ ਵੈਂਟੇਜ ਪੁਆਇੰਟ ਆ ਇਸ ਦੇ ਵਿੱਚ, ਕੀ ਦੇਖ ਰਿਹਾ ਅਮਰੀਕਾ ਇਸ ਸਾਰੀ ਚੀਜ਼ ਦੇ ਵਿੱਚ, ਕੀ ਹੋ ਰਿਹਾ ਆ ਤੇ ਕੀ ਇਸ ਦੇ ਵਿੱਚ ਭਵਿੱਖ 'ਚ ਚੀਜ਼ਾਂ ਜਿਹੜੀਆਂ ਉਹ ਛਿਪੀਆਂ ਹੋ ਸਕਦੀਆਂ, ਉਸ ਬਾਰੇ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ ਆਪਣੀ ਖਬਰ ਵੱਲ ਵਧਣ ਤੋਂ ਪਹਿਲਾਂ ਆਪਣੇ ਨਾਲ ਫਿਕਸ ਰੇਟ ਗਾਰਡ ਤੋਂ ਜੁੜੇ ਨੇ ਗਗਨ, ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਫਿਰ ਆਪਾਂ ਜਿਹੜੀ ਅਹਿਮ ਖਬਰ ਅੱਜ ਦੀ ਜਿਹੜੀ ਯੂਐਸ ਜੋ ਦੇਖ ਰਿਹਾ ਆ ਪੁਤਿਨ ਤੇ ਮੋਦੀ ਦੀ ਮੀਟਿੰਗ ਨੂੰ, ਉਸ ਨੂੰ ਲੈ ਕੇ ਜਿਹੜਾ ਉਹ ਗੱਲ ਕਰਦੇ ਹਾਂ। ਹਾਂਜੀ ਗਗਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਪਤਾ ਹੀ ਆ ਜੋ ਟਰੱਕਿੰਗ ਦੇ ਵਿੱਚ ਇਸ ਟਾਈਮ ਸਿਚੁਏਸ਼ਨ ਸਾਰੇ ਪਾਸੇ ਇੰਨੀ ਗੁੱਡ ਨਹੀਂ ਚੱਲ ਰਹੀ, ਪਰ ਉਸ ਦੇ ਨਾਲ ਨਾਲ ਜੇ ਕਹਿੰਦੇ ਵੀ ਤੁਹਾਡੇ ਉੱਤੇ ਨੈਗੇਟਿਵ ਰਿਪੋਰਟਿੰਗ ਹੋ ਜਾਵੇ ਤਾਂ ਕੰਮ ਹੋਰ ਵੀ ਖਰਾਬ ਹੋ ਜਾਂਦਾ ਹੈ। ਸੋ ਫਿਕਸ ਰੇਟ ਗਾਰਡ ਵਾਲੇ ਅਜਿਹੀ ਸਥਿਤੀ ਦੇ ਵਿੱਚ ਜਿਨ੍ਹਾਂ ਦੇ ਉਲਟ ਨਕਲੀ ਜਾਂ ਗਲਤ ਰਿਪੋਰਟਿੰਗ ਹੋਈ ਆ, ਉਹਨਾਂ ਦੀ ਕਿੱਦਾਂ ਮਦਦ ਕਰ ਸਕਦੇ ਹੋ? ਬਿਲਕੁਲ ਰਾਜ ਭਾਜੀ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਲੋਡਸ ਤੇ ਅੱਗੇ ਨਹੀਂ ਮਿਲ ਰਹੇ, ਟਰੱਕਿੰਗ ਇੰਡਸਟਰੀ ਦਾ ਬਹੁਤ ਬੁਰਾ ਹਾਲ ਆ। ਪਰ ਇਹਦੇ ਵਿੱਚ ਇਹ ਵੀ ਹੈ ਵੀ ਜਿਹੜੇ ਲੋਡਸ, ਚਲੋ ਲੋਡਸ ਤੇ ਬਹੁਤ ਘੱਟ ਨੇ ਆਪਾਂ ਮੰਨਦੇ ਹਾਂ, ਪਰ ਜਿਹੜੇ ਲੋਡ ਮਿਲ ਰਹੇ ਨੇ ਕੀ ਆਪਾਂ ਇੰਨੇ ਕੈਪੇਬਲ ਹੈਗੇ ਆ ਲੋਡ ਐਕਸੈਪਟ ਕਰਨ ਨੂੰ? ਕਿਉਂਕਿ ਜਿਹੜੀਆਂ ਆਪਾਂ ਤੁਸੀਂ ਗੱਲ ਕੀਤੀ ਨੈਗੇਟਿਵ ਰਿਪੋਰਟਸ ਦੀ, ਅੱਜ ਕੱਲ੍ਹ ਇਹ ਵੀ ਬੜਾ ਕਾਮਨ ਬਣਿਆ ਹੋਇਆ ਵੀ ਫੇਕ ਐਂਡ ਜਿਹੜੀਆਂ ਅਨਫੇਅਰ ਰਿਪੋਰਟਸ ਆ ਤੁਹਾਡੀ ਜਿਹੜੀ ਫੇਟ ਗਾਰਡ ਉੱਪਰ ਚੜ੍ਹ ਜਾਂਦੀ ਆ, ਉਹਦੇ ਕਰਕੇ ਜਿਹੜੇ ਕੈਪੇਬਲ ਨੇ ਵੀ ਲੋਡ ਚੱਕਣ ਦੇ, ਉਹਨਾਂ ਨੂੰ ਵੀ ਲੋਡ ਨਹੀਂ ਮਿਲ ਪਾ ਰਹੇ। ਇਸੇ ਕਰਕੇ ਜਿਹੜੀ ਸਾਡੀ ਕੰਪਨੀ ਹੈ ਫਿਕਸ ਰੇਟ ਗਾਰਡ, ਅਸੀਂ ਜਿੰਨੇ ਵੀ ਮੇਜਰ ਪਲੇਟਫਾਰਮਸ ਨੇ, ਚਾਹੇ ਉਹ ਕੈਰੀਅਰ 411 ਹੈ, ਕੈਰੀਅਰ ਅਸ਼ੋਰ ਹੈ, ਹਾਈਵੇ ਹੈ, ਜਾਂ TIA ਵਾਚਡੌਗ ਹੈ, ਜਾਂ ਕੋਈ ਹੋਰ ਇੱਦਾਂ ਦਾ ਪਲੇਟਫਾਰਮ ਹੈ ਜਿਹੜਾ ਫਰੇਟ ਗਾਰਡ ਦੀਆਂ ਰਿਪੋਰਟਾਂ ਨੂੰ ਕੈਰੀ ਕਰਦਾ, ਅਸੀਂ ਉਹਨਾਂ ਸਾਰਿਆਂ ਉੱਤੇ ਕੰਮ ਕਰਦੇ ਹਾਂ। ਹੁਣ ਜਿੱਦਾਂ ਕੋਈ ਵੀ ਰਿਪੋਰਟ ਤੁਹਾਡੇ ਕਿਸੇ ਵੀ ਕੈਰੀਅਰ ਦੇ ਖਿਲਾਫ ਪੈਂਦੀ ਆ ਕਿਸੇ ਵੀ ਮੇਜਰ ਪਲੇਟਫਾਰਮ ਤੇ, ਉਹਦੇ ਵਿੱਚ ਮੈਂ ਇੱਕ ਇਹਦੀ ਤੁਹਾਨੂੰ ਚੀਜ਼ ਐਡ ਆਨ ਕਰਨੀ ਚਾਹੁੰਦਾ ਵਾ ਤੁਹਾਡੇ ਸਰੋਤਿਆਂ ਲਈ, ਵੀ ਜਿਹੜੇ 72 ਆਵਰਸ ਹੁੰਦੇ ਆ ਬੜੇ ਕਰੂਸ਼ਲ ਹੁੰਦੇ ਆ। ਇਹਦਾ ਮਤਲਬ ਇਹ ਆ ਵੀ ਜਿਹੜੇ 72 ਆਵਰਸ ਸਾਨੂੰ ਰੈਕਟ ਕਰਨਾ ਪੈਣਾ। ਕਈ ਵਾਰੀ ਕੈਰੀਅਰ ਸੋਚਦਾ ਵਾ ਵੀ ਛੱਡੋ ਪਰ ਕੋਈ ਗੱਲ ਨਹੀਂ, ਪਰ ਵਿਦਿਨ 72 ਆਵਰਸ ਜੇ ਰੈਕਟ ਨਹੀਂ ਕਰਦੇ ਤੇ ਬਹੁਤ ਵੱਡਾ ਡੈਮੇਜ ਬਣ ਜਾਂਦਾ, ਠੀਕ ਹੈ ਨਾ ਜੀ, ਕਿਉਂਕਿ ਆਫਟਰ 72 ਆਵਰਸ ਇਹ ਪਬਲਿਕ ਹੋ ਜਾਂਦਾ, ਤੇ ਇਸ ਕਰਕੇ ਆਪਾਂ ਨੂੰ ਉਸ ਟਾਈਮ ਫਰੇਮ ਦੇ ਵਿੱਚ ਰੈਕਟ ਕਰਨਾ ਬੜੀ ਜ਼ਰੂਰੀ ਹੈ। ਪਰ ਇਹਦੇ ਨਾਲ ਮੈਂ ਇੱਕ ਹੋਰ ਚੀਜ਼ ਕਰਦਾ, ਹੁਣ ਕਈ ਵਾਰੀ ਕੈਰੀਅਰ ਇਦਾਂ ਦੇ ਹੁੰਦੇ ਸਾਡੇ ਕੋਲ ਵੀ ਸਾਡੇ ਕੋਲ ਆਪਣੀ ਪ੍ਰੋਬਲਮ ਲੈ ਕੇ ਆਉਂਦੇ ਆ ਵੀ ਸਾਡੇ ਆਹ ਵਾਲੀ ਪ੍ਰੋਬਲਮ ਆ ਗਈ, ਜਾਂ ਕਿਸ ਪਲੇਟਫਾਰਮ ਤੇ ਸਾਡੀ ਨੈਗੇਟਿਵਿਟੀ ਹੈਗੀ ਆ। ਸਾਡਾ ਉਹਦਾ ਸਕਸੈਸ, ਜੇ ਆਪਾਂ ਸਕਸੈਸ ਰੇਟ ਦੀ ਗੱਲ ਕਰੀਏ 92% ਹੈਗਾ ਵਾ। ਅਸੀਂ ਜਿਹੜਾ ਕੰਮ ਕਰਦੇ ਹਾਂ 92% ਸਫਲਤਾ ਹਾਸਲ ਕਰਦੇ ਹਾਂ। ਕਈ ਵਾਰੀ ਕੈਰੀ ਵੀ ਸਾਨੂੰ ਕੋਈ ਏਦਾਂ ਦਾ ਲੂਪ ਹੋਲ ਰੱਖ ਲੈਂਦਾ ਕਿ ਸਾਨੂੰ ਪੂਰੀ ਇਨਫੋਰਮੇਸ਼ਨ ਨਹੀਂ ਪਾਸ ਆਨ ਕਰਦਾ, ਉਹਦੇ ਨਾਲ ਆਪਾਂ ਡਿਫੈਂਸ ਨਹੀਂ ਕਰ ਪਾਉਂਦੇ। ਫॉर एग्जांपल ਡਾਕਟਰ ਕੋਲ ਜਾਂਦੇ ਆ, ਡਾਕਟਰ ਨੂੰ ਬਿਮਾਰੀ ਨਾ ਦੱਸੀਏ ਤੇ ਡਾਕਟਰ ਤੁਹਾਨੂੰ ਪ੍ਰੋਪਰ ਮੈਡੀਸਿਨ ਨਹੀਂ ਦੇ ਪਾਊਗੇ। ਇਸ ਕਰਕੇ ਮੈਂ ਸਾਰੇ ਆਪਣੇ ਜਿੰਨੇ ਵੀ ਟਰੱਕਰਸ ਭੈਣ ਭਰਾ ਨੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਆ, ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਵੀ ਉਹਦੀ ਫਰੇਟ ਗਾਰਡ ਦੇ ਉੱਤੇ ਕੋਈ ਨੈਗੇਟਿਵ ਰਿਪੋਰਟ ਹੈਗੀ ਆ, ਉਹ ਸਾਨੂੰ ਅੱਜ ਹੀ ਸੰਪਰਕ ਕਰਨ। ਫ੍ਰੀ ਕੰਸਲਟੇਸ਼ਨ ਦਿੰਦੇ ਆ। ਸਾਡਾ ਟੋਲ ਫ੍ਰੀ ਨੰਬਰ ਨੋਟ ਕਰ ਲਓ ਪਲੀਜ਼। ਸਾਡਾ ਟੋਲ ਫ੍ਰੀ ਨੰਬਰ ਹੈ ਜੀ 855 447 51 55। ਮੈਂ ਫਿਰ ਰਿਪੀਟ ਕਰ ਰਿਹਾ ਸਾਡੇ ਸਰੋਤਿਆਂ ਲਈ 855 447 51 55। ਤੇ ਇੱਕ ਚੀਜ਼ ਸਾਰੇ ਸਰੋਤੇ ਪਲੀਜ਼ ਧਿਆਨ ਰੱਖਿਓ ਵੀ ਜਦੋਂ ਸਾਨੂੰ ਕਾਲ ਕਰੋ, ਪੰਜਾਬੀ ਰੇਡੀਓ USA ਦਾ ਹਵਾਲਾ ਜ਼ਰੂਰ ਦਿਓ ਕਿ ਅਸੀਂ ਇਸ ਹਵਾਲੇ ਦੇ ਥਰੂ ਤੁਹਾਨੂੰ $500 ਦਾ ਡਿਸਕਾਊਂਟ ਆਫਰ ਕਰ ਰਹੇ ਹਾਂ ਜੀ। ਥੈਂਕ ਯੂ ਗਗਨ, ਥੈਂਕ ਯੂ ਇਨਫੋਰਮੇਸ਼ਨ, ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਜਿਹੜਾ ਹੁਣ ਆਪਾਂ ਖਬਰ ਦੇ ਵੱਲ ਵਧਦੇ ਹਾਂ, ਜਿਹੜਾ ਰਸ਼ੀਆ ਦਾ ਪੁਤਿਨ ਤੇ ਮੋਦੀ ਆ ਭਾਰਤ ਵਾਲਾ, ਇਹ ਹੁਣ ਆਪਸ ਦੇ ਵਿੱਚ ਜੱਫੀਆਂ ਪਾ ਰਹੇ ਆ। ਪਹਿਲੋਂ ਜਿੱਦਾਂ ਕੱਲ ਵੀ ਗੱਲ ਕਰ ਰਹੇ ਸੀ ਵੀ ਵਕਤ ਸੀਗਾ ਵੀ ਪਹਿਲੋਂ ਟਰੰਪ ਹੁਣਾਂ ਦੀ ਉੱਥੇ ਪੂਜਾ ਕਰ ਰਹੇ ਸੀ, ਤੇ ਹੁਣ ਪੁਤਿਨ ਦੀ ਤਸਵੀਰਾਂ ਦੀ ਜਿਹੜੀ ਪੂਜਾ ਆ ਉੱਥੇ ਚੱਲ ਰਹੀ ਆ। ਜਦੋਂ ਤੋਂ ਅਮਰੀਕਾ ਨੇ ਬਾਂਹ ਮਰੋੜੀ ਹੋਈ ਆ ਮੋਦੀ ਹੁਣਾਂ ਦੀ ਜਾਂ ਭਾਰਤ ਦੀ, ਤੇ ਜਿਹੜਾ ਮੋਦੀ ਆ ਉਹ ਕਾਮਰੇਡਾਂ ਦੇ ਪੈਰਾਂ 'ਚ ਜਾ ਕੇ ਜਿਹੜਾ ਉਹ ਡਿੱਗ ਰਿਹਾ। ਚਾਈਨਾ ਦੇ ਵੀ ਪੈਰਾਂ ਦੇ ਵਿੱਚ ਨੱਕ ਰਗੜ ਹਟਿਆ, ਤੇ ਹੁਣ ਜਿਹੜਾ ਆ ਉਹ ਪੁਰਾਣਾ ਕਾਮਰੇਡ ਯਾਰ ਜਿਹੜਾ ਕਹਿ ਲਓ ਵੀ ਉਹਨਾਂ ਦਾ ਇਹ ਉੱਥੇ ਜਿਹੜਾ ਉਹ ਪਹੁੰਚ ਚੁੱਕਾ ਆ। ਜਿਨ੍ਹਾਂ ਨੂੰ ਭਾਰਤ ਦੇ ਵਿੱਚ ਇਹੀ ਰਾਈਟ ਵਿੰਗ ਵਾਲੇ ਜਿਹੜੇ ਹਿੰਦੂਤਵ ਵਾਲੇ ਆ, ਉਹ ਅਰਬਨ ਨਕਸਲ ਤੋਂ ਲੈ ਕੇ ਤੇ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹਨਾਂ ਦੇ ਲਈ ਸੋਹਣੇ ਸੋਹਣੇ ਨਾਮ ਉਹਨਾਂ ਨੇ ਜਿਹੜੇ ਰੱਖੇ ਆ,
ਉਹਨਾਂ ਦੇ ਨਾਲ ਹੀ ਜਾ ਕੇ ਹੁਣ ਜੱਫੀਆਂ ਜਿਹੜੀਆਂ ਹਰਜੋਤ ਸਿੰਘ ਜੀ ਪੈ ਰਹੀਆਂ ਆ। ਸੋ ਇਸ ਨੂੰ ਲੈ ਕੇ ਅਮਰੀਕਾ ਵੀ ਜਿਹੜਾ ਬੜੀ ਤਿਰਛੀ ਨਜ਼ਰ ਜਿਹੜੀ ਇਸ ਦੇ ਉੱਤੇ ਰੱਖ ਰਿਹਾ ਆ, ਪੈਣੀ ਅੱਖ ਰੱਖੀ ਆ ਵੀ ਦੇਖੀਏ ਕੀ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ ਆ। ਜਿੱਦਾਂ ਪਹਿਲੀ ਖਬਰ ਦੇ ਵਿੱਚ ਮੈਂ ਜ਼ਿਕਰ ਕੀਤਾ ਵੀ ਮੁਲਕਾਂ ਦੀ ਗਿਣਤੀ ਜਿਹੜੀ ਉਹ ਵਧਾਤੀ, ਮੁਲਕ ਦੱਸੇ ਨਹੀਂ ਕਿਹੜੇ ਆ, ਕਿਤੇ ਝਟਕਾ ਅਮਰੀਕਾ ਇਸ ਤਰੀਕੇ ਦੇ ਨਾਲ ਇਸ ਸਮਿਟ ਤੋਂ ਬਾਅਦ 'ਚ ਉਹ ਵਾਲਾ ਇਹਨਾਂ ਨੂੰ ਨਾ ਦੇ ਦੇਵੇ। ਇਕੱਲਾ ਇਹ ਨਹੀਂ, ਕਿਤੇ ਇਹ ਨਾ ਹੋਵੇ ਜਿਹੜੇ ਭਾਰਤੀ ਜਿਹੜੇ ਕਾਮਰੇਡ ਅਮਰੀਕਾ ਦੇ ਵਿੱਚ ਹੈਗੇ ਵੱਸਦੇ, ਕਿਤੇ ਉਹਨਾਂ ਦੇ ਦੁਆਲੇ ਵੀ ਜਿਹੜੀ ਆਪਣਾ ਸ਼ਿਕੰਜਾ ਆ ਉਹ ਕੱਸ ਨਾ ਦੇਵੇ। ਹੌਡੀ ਮੋਡੀ, ਮਾਈ ਫਰੈਂਡ, ਟਰੰਪ ਤੋਂ ਲੈ ਕੇ ਹੁਣ ਮਾਈ ਫਰੈਂਡ ਪੂਟਨ, ਤੇ ਪੂਟਨ ਦੇ ਲਈ ਰੈੱਡ ਕਾਰਪੇਟ ਉਹ ਇੱਕ ਮੋਦੀ ਹੁਣਾਂ ਦੇ ਲਈ ਜਾਂ ਇੰਡੀਆ ਦੇ ਲਈ ਗਲੇ ਦੀ ਹੱਡੀ ਬਣ ਸਕਦਾ ਹੈਗਾ। ਇਸ ਮੀਟਿੰਗ ਹੋਣ ਤੋਂ ਪਹਿਲਾਂ 3 ਮੁਲਕਾਂ ਦੇ ਜਿਹੜੇ ਇਨਵੈਸਟਰ ਆ, ਉਹਨਾਂ ਦੇ ਜਿਨ੍ਹਾਂ 'ਚ ਜਰਮਨ ਆ, ਫਰਾਂਸ ਆ ਤੇ ਯੂਕੇ ਆ, ਉਹਨਾਂ ਨੇ ਵਾਰਨਿੰਗ ਵੀ ਦਿੱਤੀ ਸੀ ਵੀ ਭਾਈ ਇੱਦਾਂ ਦਾ ਪੁੱਠਾ ਕੰਮ ਨਾ ਕਰੋ। ਟਰੰਪ ਹੁਣੀ ਤੁਹਾਡੇ ਤੇ ਅੱਗੇ ਹੀ ਅਪਸੈਟ ਹੈਗੇ ਆ, 50% ਤੁਹਾਡੇ ਤੇ ਟੈਰਿਫ ਲਾ ਚੁੱਕਾ ਹੈ। ਟਰੰਪ ਹੁਣੀ ਕਲੀਅਰਲੀ ਕਹਿ ਚੁੱਕੇ ਆ ਵੀ ਜਿਹੜਾ ਰਸ਼ੀਆ ਯੂਕਰੇਨ ਦੇ ਉੱਤੇ ਹਮਲਾ ਕਰ ਰਿਹਾ, ਲੜਾਈ ਕਰ ਰਿਹਾ, ਉਹਨੂੰ ਜਿਹੜਾ ਸਾਰਾ ਫਿਊਲ ਆ ਉਹ ਇੰਡੀਆ ਵਾਲੇ ਦੇ ਰਹੇ, ਕਿਉਂਕਿ $68 ਬਿਲੀਅਨ ਦਾ ਇੰਡੀਆ ਨੇ ਜਿਹੜਾ ਤੇਲ ਆ ਉਹ ਖਰੀਦਿਆ ਰਸ਼ੀਆ ਤੋਂ, ਜਦ ਕਿ ਯੂਕਰੇਨ ਲੜਾਈ ਤੋਂ ਪਹਿਲਾਂ ਸਿਰਫ $3 ਬਿਲੀਅਨ ਦਾ ਖਰੀਦਦੇ ਸੀ। ਸੋ ਜਿਹੜੀ ਰੈੱਡ ਕਾਰਪੇਟ ਉਹਨਾਂ ਨੂੰ ਵਿਛਾਈ ਗਈ ਆ, ਤੇ ਪੂਟਨ ਨੇ ਇਹ ਕਿਹਾ ਕੋਈ ਨਹੀਂ ਤੁਸੀਂ ਚੱਕੀ ਜਾਓ ਫੱਟੇ, ਅਸੀਂ ਤੁਹਾਨੂੰ ਤੇਲ ਸਪਲਾਈ ਕਰੀ ਜਾਵਾਂਗੇ। ਹਾਲਾਂਕਿ ਇਸ ਤੇਲ ਵਾਲੇ ਮਾਮਲੇ 'ਚ ਮੋਦੀ ਹੁਣੀ ਜਿਹੜੇ ਆ ਕੁਛ ਜ਼ਿਆਦਾ ਨਹੀਂ ਬੋਲੇ, ਪਰ ਬਾਕੀ ਦੇ ਕਹਿੰਦੇ ਅਸੀਂ ਹੋਰ ਡਿਫੈਂਸ ਨੂੰ ਲੈ ਕੇ ਕੰਟਰੈਕਟ ਕਰਨ ਜਾ ਰਹੇ ਹਾਂ, ਲੋਕ ਉੱਥੇ ਜੌਬਾਂ ਕਰਨਗੇ। ਖਾਸ ਕਰਕੇ ਪੰਜਾਬੀਆਂ ਨੂੰ ਬੜੇ ਧਿਆਨ ਰੱਖਣ ਜੋ ਗੱਲ ਹੈਗੀ ਆ, ਜੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਹੈਗੇ ਭਾਈ ਰਸ਼ੀਆ ਨਾ ਭੇਜੋ ਕਿਸੇ ਨੂੰ। ਉਹ ਇਸ ਤਰ੍ਹਾਂ ਲੈ ਕੇ ਜਾ ਰਹੇ ਆ ਵੀ ਉੱਥੇ ਤੁਹਾਨੂੰ ਜੌਬਸ ਮਿਲਣੀਆਂ ਤੇ ਮੁੜ ਕੇ ਉਹ ਮਿਲਟਰੀ 'ਚ ਪਾ ਦਿੰਦੇ ਆ। 5 ਮੁੰਡੇ ਆਲਰੇਡੀ ਜਿਹੜੇ ਪੰਜਾਬ ਦੇ 5 ਜਾਣਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਹੈ, ਪਿਛਲੇ ਦਿਨਾਂ 'ਚ ਤੁਸੀਂ ਖਬਰਾਂ ਸੁਣਦੇ ਰਹੇ ਆ। ਸੋ ਦਸੰਬਰ 4 ਤੇ 5 ਦੀ ਜਿਹੜੀ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੂਟਨ ਦੀ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ ਹੈ, 23rd ਇੰਡੀਅਨ ਰਸ਼ੀਆ ਐਨੂਅਲ ਸਮਿਟ, ਫਸਟ ਟ੍ਰਿਪ ਆ ਉਹਨਾਂ ਦਾ ਜਦੋਂ ਤੋਂ ਯੂਕਰੇਨ 'ਚ ਉਹਨਾਂ ਨੇ ਐਂਟਰ ਕੀਤਾ ਸੀ ਸੰਨ 2022 'ਚ। ਹਾਲਾਂਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਉਹਨਾਂ ਦੇ ਵਾਰੰਟ ਵੀ ਜਾਰੀ ਕੀਤੇ ਹੋਏ ਹੈਗੇ ਆ। ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ, ਉਹਨਾਂ ਦਾ ਮੇਨ ਫੋਕਸ ਹੈਗਾ ਵੀ ਇਕਨੋਮਿਕ ਟਾਈਜ਼, ਡਿਫੈਂਸ ਦਾ ਕੋਆਪਰੇਸ਼ਨ, એનર્ਜੀ ਸਿਕਿਉਰਿਟੀ, ਹੋਰ ਇਦਾਂ ਦਾ ਜਿਹੜਾ ਕਰਨਾ ਆ। ਜਦ ਕਿ USA ਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜਿਹੜਾ ਪ੍ਰੈਸ਼ਰ ਹੈਗਾ ਵੀ ਉੱਥੋਂ ਤੇਲ ਜਿਹੜਾ ਖਰੀਦਣਾ ਆ ਉਹ ਬੰਦ ਕਰੋ, ਪਰ ਰਸ਼ੀਆ ਵਾਲੇ ਕਹਿੰਦੇ ਆ ਵੀ ਅਸੀਂ ਇੰਡੀਆ ਵਾਲੇ ਰਲ ਕੇ $100 ਬਿਲੀਅਨ ਦਾ ਬਿਜ਼ਨਸ ਸੰਨ 2030 ਤੱਕ ਕਰਨ ਜਾ ਰਹੇ ਹੈਗੇ ਆ। ਸੋ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਜਿਹੜੀ ਇਮੀਗ੍ਰੇਸ਼ਨ ਇੰਨੀ ਟਾਈਟ ਹੋਈ ਆ ਅਮਰੀਕਾ ਦੇ ਵਿੱਚ, ਹੁਣ ਹੋ ਸਕਦਾ ਜਿਹੜੇ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹ ਰਸ਼ੀਆ ਵੱਲ ਨੂੰ ਜਿਹੜਾ ਜਾਣਗੇ, ਕਿਉਂਕਿ ਰਸ਼ੀਆ ਦੇ ਵਿੱਚ ਰਲ ਕੇ ਹੁਣ ਇੰਨਾ ਬਿਜ਼ਨਸ ਹੋ ਰਿਹਾ, ਤੇ ਮੈਨੂੰ ਲੱਗਦਾ ਵੀ ਉਧਰ ਜਿਹੜੇ ਵੀਜ਼ੇ ਆ ਉਧਰ ਨੂੰ ਜਾਣਗੇ। ਡੌਂਕੀ ਰੂਟ ਹੁਣ ਤੁਸੀਂ ਐਵੇਂ ਹੁਣ ਉਹਨਾਂ ਦਾ ਮਜ਼ਾਕ ਨਾ ਕਰੋ ਹਨਾ, ਵੀ ਉਹਨਾਂ ਨੇ ਕਿੱਥੇ ਜਾਣਾ, ਆਉਣਾ ਤਾਂ ਅਮਰੀਕਾ ਹੀ ਇਹਨਾਂ ਨੇ ਸਾਰਿਆਂ ਨੇ, ਵੀ ਡਾਲਰ ਤਾਂ ਇੱਥੇ ਬਣਦੇ ਆ, ਉਧਰ ਲੱਗਣੇ, ਉੱਥੇ ਰੂਬਲਾ ਨਾ ਕਿਤੇ ਸਰਦਾ ਥੋੜੀ ਉਹਨਾਂ ਦਾ, ਉਹਦਾ ਵੀ ਕਿਤਾਬਾਂ ਲਈ ਕਾਮਰੇਡੀ ਸਿਰਫ ਝਾੜਦੀਆਂ, ਓਦਾਂ ਥੋੜੀ ਜਾਣਾ। ਆਉਣਾ ਤਾਂ ਕੈਪੀਟਲਿਸਟ ਮੁਲਕ ਦੇ ਵਿੱਚ ਹੀ ਆ। ਉਹ ਲਾਲਚੀ ਨੇ ਉੱਥੇ ਦੇ ਲੋਕ, ਉਹ ਆਪਾਂ ਨੂੰ ਪਤਾ ਹੀ ਆ ਵੀ ਕਿਹੜੇ ਐਂਗਲ ਤੋਂ ਆ। ਘੱਟੋ ਘੱਟ ਇੰਨੇ ਕੁ ਤਾਂ ਬੰਦਾ ਜਿਹੜਾ ਉਹ ਕਵੇ ਓਨੈਸਟੀ ਦੇ ਨਾਲ ਵੀ ਨਹੀਂ ਭਾਈ ਅਸੀਂ ਤਾਂ ਡਾਲਰ ਕਮਾਉਣ ਜਾਣੇ ਆ, ਵੀ ਤਾਂ ਅਸੀਂ ਚੱਲੇ ਆ, ਪਰ ਰਹਿਣਾ ਵੀ ਅਮਰੀਕਾ 'ਚ, ਭੰਡਣਾ ਵੀ ਅਮਰੀਕਾ ਨੂੰ, ਤੇ ਡਾਲਰ ਵੀ ਅਮਰੀਕਾ ਦੇ, ਤੇ ਸੁੱਖ ਸਹੂਲਤਾਂ ਵੀ ਸਾਰੀਆਂ ਅਮਰੀਕਾ ਦੀਆਂ। ਰਸ਼ੀਆ ਵੱਲ ਨੂੰ ਮੂੰਹ ਤੱਕ ਨਹੀਂ ਕਰਨਾ। ਪਰ ਇਹ ਆ ਵੀ ਹੁਣ ਕਿਉਂਕਿ ਬਾਂਹ ਮਰੋੜੀ ਪਈ ਆ ਅਮਰੀਕਾ ਵਾਲਿਆਂ ਨੇ, ਤੇ ਇਸ ਕਰਕੇ ਇੰਡੀਆ ਵਾਲੇ ਕਹਿੰਦੇ ਆ ਵੀ ਚੱਲ ਹੁਣ ਉਧਰ ਨੂੰ ਜਿਹੜਾ ਉਹ ਚੱਲਦੇ ਆ। ਉਹ ਚਾਈਨਾ ਵਾਲਿਆਂ ਨੂੰ ਵੀ ਆਪਣੀ ਜ਼ਮੀਨ ਥਾਂ ਆ, ਮੁਲਕ ਆ, ਉਹਦਾ ਹਿੱਸਾ ਜਿਹੜਾ ਆ ਉਹਨਾਂ ਨੂੰ ਲਟਾਈ ਜਾ ਰਹੇ ਆ, ਤੇ ਇਹਨਾਂ ਨੂੰ ਵੀ ਲਟਾ ਦੇਣਗੇ। ਉਹਨਾਂ ਨੂੰ ਕਿਹੜਾ ਕੋਈ ਫਰਕ ਪੈਂਦਾ, ਮੋਦੀ ਨੂੰ ਕਿਹੜਾ ਕੋਈ ਫਰਕ ਪੈਂਦਾ ਆ। ਅੱਛਾ ਤੁਸੀਂ ਦੇਖੋ ਵੀ ਉੱਥੇ ਦੇ ਜਿਹੜੇ ਮੀਡੀਆ ਵਾਲੇ ਆ ਕਿੱਡੇ ਜਿਹੜੇ ਲਾਈਕ ਡਿਸਓਨੈਸਟ ਨੇ। ਉਹ ਕਹਿੰਦੇ ਵੀ 3 ਦਿਨ ਹੋ ਗਏ ਸੀ ਤੁਹਾਡੇ ਮਗਰ ਘੁੰਮ ਰਹੇ, ਤੁਸੀਂ ਵੀ ਮੋਦੀ ਜੀ ਵਾਂਗੂ ਕੰਮ ਕਹਿੰਦੇ ਬਹੁਤ ਜ਼ਿਆਦਾ ਕਰਦੇ ਆ। ਤੁਸੀਂ ਹਿਸਾਬ ਲਾ ਲਓ। ਕਹਿੰਦਾ ਵੀ ਹੁਣ ਤੂੰ ਅੱਗੋਂ ਪੁੱਤਰ ਵੀ ਕਿਹੜਾ ਘੱਟ ਆ, ਉਹ ਵੀ KGB 'ਚ ਰਿਹਾ। ਕਹਿੰਦਾ ਵੀ ਮੈਨੂੰ ਤਾਂ ਲੱਗਦਾ ਤੁਸੀਂ ਇੰਟੈਲੀਜੈਂਸ ਵਾਲੇ ਇਹਨਾਂ ਦੇ, ਵੀ ਮਗਰ ਹੀ ਸਾਡੇ ਤੁਰੇ ਫਿਰਦੇ ਰਹਿੰਦੇ ਆ, ਵੀ ਇਹ ਚੱਕਰ ਕੀ ਜਿਹੜਾ ਉਹ ਚੱਲ ਰਿਹਾ ਆ। ਸੋ ਪਰ ਇਹ ਆ ਵੀ ਦੇਖੋ US ਦਾ ਜਿਹੜਾ ਪੁਆਇੰਟ ਆ, ਜਿਹੜਾ ਐਨਾਲਿਸਟ ਆ, ਜਿਹੜਾ ਥਿੰਕ ਟੈਂਕ ਆ, ਉਹ ਇਹ ਦੇਖ ਰਹੇ ਆ ਵੀ ਇਹ ਜਿਹੜਾ ਦਬਾਅ ਲਗਾਤਾਰ ਜੋ ਵਧਾਇਆ ਹੋਇਆ ਆ ਅਮਰੀਕਾ ਨੇ ਇੰਡੀਆ ਦੇ ਉੱਤੇ, ਇੰਡੀਆ ਨੂੰ ਹੋਰ ਕੋਈ ਚਾਰਾ ਨਜ਼ਰ ਨਹੀਂ ਆਇਆ।
ਇਸ ਲਈ ਉਸਨੇ ਜਿਹੜਾ ਉਹਦਾ ਇਤਿਹਾਸਿਕ ਰਿਸ਼ਤਾ ਆ ਰਸ਼ੀਆ ਦੇ ਨਾਲ, ਇਹ ਕੋਈ ਅੱਜ ਦਾ ਨਹੀਂ, ਪੁਰਾਣਾ ਆ ਰਿਸ਼ਤਾ ਉਹ ਤਾਂ ਰਸ਼ੀਆ ਦੇ ਨਾਲ ਵੀ, ਉਸ ਹਿਸਟੋਰਿਕ ਰਿਲੇਸ਼ਨਸ਼ਿਪ ਨੂੰ ਉਹ ਇਸ ਟਾਈਮ ਵੈਲਿਊ ਕਰਦਾ, ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਆ। ਹੁਣ ਜਦੋਂ ਇੱਕ ਪਾਸੋਂ ਕਹਿੰਦੇ ਆ ਵੀ ਰਿਸ਼ਤੇ ਦੀ ਨਾ ਹੋਈ ਹੋਵੇ ਤਾਂ ਫਿਰ ਕਹਿੰਦੇ ਵੀ ਚੱਲ ਦੂਜੇ ਪਾਸੇ ਜਾ ਕੇ ਦੇਖ ਆਉਂਦੇ ਆ, ਤਾਂ ਉਹ ਗੱਲ ਜਿਹੜੀ ਇਸ ਟਾਈਮ ਇੰਡੀਆ ਦੇ ਨਾਲ ਹੋਈ ਪਈ ਆ। ਇੰਡੀਆ ਦਾ ਜਿਹੜਾ H1B ਨੂੰ ਲੈ ਕੇ ਜਿੰਨਾ ਐਕਸਪੋਜ਼ ਹੋ ਰਿਹਾ ਨਾ ਫਰਾਡ, ਤੇ ਜੋ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ ਅਮਰੀਕਾ ਫਸਟ ਦੇ ਚੱਲਦੇ ਆ, ਇੰਡੀਆ ਵਾਲਿਆਂ ਨੂੰ ਪਤਾ ਵੀ ਹੋਰ ਕੋਈ ਇਸ ਟਾਈਮ ਚਾਰਾ ਜਿਹੜਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ, ਇਸ ਲਈ ਉਹ ਰਸ਼ੀਆ ਵੱਲ ਨੂੰ ਜਾ ਰਹੇ ਆ। ਰਸ਼ੀਆ ਤੋਂ ਉਹਨਾਂ ਦੇ ਡਿਫੈਂਸ ਦੀਆਂ ਕਾਫੀ ਜ਼ਿਆਦਾ ਸਮਾਨ ਆਉਂਦਾ, ਹਥਿਆਰ ਉਹਨਾਂ ਦੇ ਕੋਲੋਂ ਇਹ ਖਰੀਦਦੇ ਆ, ਤੇ ਅਨਇੰਟਰਪਟਡ ਜਿਹੜੀ ਆਇਲ ਸ਼ਿਪਮੈਂਟਸ ਆ ਉਸ ਦਾ ਵੀ ਜਿਹੜਾ ਰੌਲਾ ਇਸ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਤੁਸੀਂ ਦੇਖੋ ਵੀ ਮੋਦੀ ਨੂੰ ਕਿੰਨਾ ਜ਼ਿਆਦਾ ਡਰ ਆ ਵੀ ਅੱਗੇ ਪਤਾ ਨਹੀਂ ਮਾਹੌਲ ਕਿੱਦਾਂ ਦਾ ਬਣਨਾ ਆ। ਉਹਨੇ ਪ੍ਰੋਟੋਕਾਲ ਤੋੜਦੇ ਹੋਏ ਪੁਤਿਨ ਨੂੰ ਰੈੱਡ ਕਾਰਪਟ ਵਿਛਾ ਕੇ ਆਪ ਜਹਾਜ਼ ਤੋਂ ਉਤਰਦਿਆਂ ਮਿਲਣ ਚਲਾ ਗਿਆ, ਆਉਂਦਿਆਂ ਨੂੰ ਜੱਫੀ ਵੀ ਜਿਹੜੀ ਆ ਉਸਨੇ ਜਿਹੜੀ ਉਹ ਪਾਈ। ਉਹ ਇਹਦੀ ਜਿਹੜੀ ਬੌਖਲਾਹਟ ਆ, ਘਬਰਾਹਟ ਦੇ ਵਿੱਚੋਂ ਇਦਾਂ ਦੇ ਜਿਹੜੇ ਪ੍ਰੋਟੋਕਾਲ ਜਿਹੜੇ ਉਹ ਟੁੱਟ ਰਹੇ ਆ। ਉੱਦਾਂ ਇਹ ਮੋਦੀ ਹੁਣਾਂ ਨੇ ਜਿਹੜੀ ਰਸ਼ੀਆ ਦੇ ਭਾਸ਼ਾ ਦੇ ਵਿੱਚ ਲਿਖੀ ਹੋਈ ਭਗਵਤ ਗੀਤਾ ਦਿੱਤੀ ਆ ਉਸਨੂੰ, ਜਿਹੜੀ ਪੁਤਿਨ ਨੂੰ, ਤੇ ਪੁਤਿਨ ਕਹਿੰਦਾ ਵੀ ਯਾਰ ਮੇਰਾ ਤੇ ਧਰਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਉੱਥੇ ਨਾ ਇੱਕ ਆਰਥੋਡਾਕਸ ਚਰਚ ਵਾਲੇ ਹੈਗੇ ਆ, ਉਹਨਾਂ ਦੀ ਵਰਤੋਂ ਕਰਦੇ ਹੋਏ ਰਸ਼ੀਆ ਜਿਹੜਾ ਆ ਨਾ ਉਹ ਉੱਥੋਂ ਦੇ ਲੋਕਾਂ ਨੂੰ ਕੰਟਰੋਲ ਕਰਦਾ ਆ। ਇਹ ਹੁਣ ਇੱਕ ਦੂਜੇ ਦੇ ਜਿਹੜੇ ਮਿੱਤਰ ਆ, ਉਹਨਾਂ ਨੇ ਇਹਨੇ ਵੀ ਜਿਹੜਾ ਮੋਦੀ ਨੇ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਹਿੰਦੂਤਵਾ ਆ ਨਾ, ਇਹ ਜਿਹੜਾ ਹਿੰਦੂਤਵਾ ਫੋਰਸਿਸ ਜਾਂ ਹਿੰਦੂਤਵਾ ਏਜੰਡਾ ਆ ਉਹ ਇਹੀ ਆ ਜਿਹੜਾ ਰਸ਼ੀਅਨ ਆਰਥੋਡਾਕਸ ਚਰਚ ਦੇ ਵਿੱਚੋਂ ਨਿਕਲ ਕੇ ਆਇਆ ਆ। ਉਹ ਬਲੂ ਪ੍ਰਿੰਟ ਇਸੇ ਤਰੀਕੇ ਦਾ ਜਿਹੜਾ ਉਹ ਵਰਤਿਆ, ਜਿਹੜਾ ਉਹ ਨਾਲ ਦੇ ਨਾਲ ਜਾ ਰਿਹਾ ਆ। ਪਰ ਦੇਖੋ ਕਿੰਨੀ ਕੁ ਚਿਰ ਤੱਕ ਇਹ ਜਿਹੜੀ ਯਾਰੀ ਆ ਉਹ ਅੱਗੇ ਪੁੱਗਦੀ ਹੈਗੀ ਆ। ਕਿ ਅਮਰੀਕਾ ਦੇਖੋ ਅਜੇ ਵੀ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਜਿਹੜਾ ਉਹ ਆਖਦਾ ਆ, ਸਿੱਧਾ ਤੋੜ ਵਿਛੋੜਾ ਵੀ ਜਿਹੜਾ ਆ ਉਸ ਦੇ ਵਿੱਚ ਨਹੀਂ ਜਿਹੜਾ ਉਹ ਕਰਨਾ ਚਾਹੁੰਦੇ। ਕਈ ਜਿਹੜੇ ਐਨਾਲਿਸਟ ਉਹ ਮੰਨਦੇ ਆ ਵੀ ਜਿਹੜਾ ਰਸ਼ੀਆ ਦਾ ਫੈਕਟਰ ਆ ਅਮਰੀਕਾ ਦੇ ਲਈ ਉਹ ਬੜਾ ਮੈਨੇਜੇਬਲ ਆ। ਇਹ ਜਿਹੜਾ ਚੈਲੰਜ ਆ ਰਸ਼ੀਆ ਤੇ ਰਸ਼ੀਆ ਨੂੰ ਜਿਹੜਾ ਉਹ ਲੈ ਕੇ ਉਸਨੂੰ ਮੈਨੇਜ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੋ ਤੇਲ ਨੂੰ ਲੈ ਕੇ ਉਹਦਾ ਟਰੰਪ ਹੋਣਾ ਨੇ ਬਿਆਨ ਤਾਂ ਬਹੁਤ ਦਾਗੇ ਸੀਗੇ ਵੀ ਸਾਰੇ ਬੰਦ ਕਰਤੇ ਆ, ਪਰ ਇਹ ਹੁਣ ਉੱਥੇ ਜਾ ਕੇ ਫਿਰ ਤੇਲ ਜਿਹੜਾ ਉਹ ਕੋਕਣ ਲੱਗੇ ਆ। ਸੋ $100 ਬਿਲੀਅਨ ਦਾ ਆਪਸ ਦੇ ਵਿੱਚ ਟ੍ਰੇਡ ਟਾਰਗੇਟ ਨੂੰ ਲੈ ਕੇ ਗੱਲ ਜਿਹੜੀ ਆ ਹਰਜੋਤ ਸਿੰਘ ਜੀ ਇਹ ਕਰ ਰਹੇ ਆ। ਸੋ ਦੇਖਣਾ ਹੋਊਗਾ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ, ਕੀ ਇੰਡੀਆ ਦੇ ਲਈ ਸੈਂਕਸ਼ਨਾਂ ਜਿਹੜੀਆਂ ਆ ਰਹੀਆਂ H1B ਨੂੰ ਲੈ ਕੇ ਕੀ ਜਿਹੜਾ ਉਹ ਹੋਊਗਾ, ਤੇ ਹੋਰ ਇਮੀਗ੍ਰੇਸ਼ਨ ਨੂੰ ਲੈ ਕੇ ਉਸ ਜਿਹੜੇ ਐਂਗਲਸ ਤੋਂ ਵੀ ਅਮਰੀਕਾ ਆ ਉਹ ਭਾਰਤ ਦੀ ਬਾਂਹ ਜਿਹੜੀ ਲਗਾਤਾਰ ਮਰੋੜ ਸਕਦਾ ਹੈਗਾ ਆ। ਕੱਲਾ ਉਹ ਨਹੀਂ ਹੈ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਰਾਈਟ ਵਿੰਗਰ ਇਹ ਕਹਿ ਰਹੇ ਆ ਵੀ ਜਿੰਨੇ ਵੀ ਇੰਡੀਆ ਦੇ ਵਿੱਚ ਆਊਟਸੋਰਸਿੰਗ ਹੁੰਦੀ ਆ ਉਹ ਵੀ ਬੰਦ ਹੋਣੀ ਚਾਹੀਦੀ ਆ। ਲੇਟਲੀ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਆਊਟਸੋਰਸਿੰਗ ਆ ਉਹ ਫਿਲਪਾਈਨਸ ਜਾਂ ਵੀਅਤਨਾਮ ਨੂੰ ਹੋ ਰਹੀਆਂ ਹੈਗੀਆਂ। ਪਹਿਲਾਂ ਇੰਡੀਆ 'ਚ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ। ਸੋ ਕੁਛ ਜਿਹੜੇ 4 ਪੁਆਇੰਟ ਆ ਜੇ ਆਮ ਜਿਹੜੇ ਸਰੋਤੇ ਆ ਉਹਨਾਂ ਦੇ ਸਮਝਣ ਦੇ ਲਈ ਕੀ ਜਿਹੜਾ ਫਰਕ ਪੈ ਰਿਹਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਦੋਂ 2025 ਦੇ ਸ਼ੁਰੂ 'ਚ ਇੱਕ ਮੀਟਿੰਗ ਹੋਈ ਸੀ ਨਾ ਇਹਨਾਂ ਦੀ, ਪ੍ਰਾਈਮ ਮਿਨਿਸਟਰ ਮੋਦੀ ਦੀ, ਪੁਟਿਨ ਦੀ ਤੇ ਜੀ ਜਿਨਪਿੰਗ ਤਿੰਨਾਂ ਦੀ, ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਿਹਾ ਸੀ ਵੀ ਲੁਕਸ ਲਾਈਕ ਵੀ ਹੈਵ ਲੋਸਟ ਇੰਡੀਆ ਐਂਡ ਰਸ਼ੀਆ ਟੂ ਡੀਪੈਸਟ ਡਾਰਕੈਸਟ ਚਾਈਨਾ। ਨਾਲੇ ਉਹਨਾਂ ਨੇ ਵੀ ਉਦੋਂ ਜੂਨ 'ਚ ਕਿਹਾ ਸੀਗਾ ਵੀ ਆਈ ਡੋਂਟ ਕੇਅਰ ਇੰਡੀਆ ਵਾਲੇ ਰਸ਼ੀਆ ਦੇ ਨਾਲ ਕੀ ਕਰਦੇ ਆ। ਨਵੰਬਰ 2025 ਦੇ ਵਿੱਚ ਟਰੰਪ ਉਹਨਾਂ ਨੇ ਕਲੇਮ ਕੀਤਾ ਸੀ ਵੀ ਇੰਡੀਆ ਨੇ ਲਗਭਗ ਜਿਹੜਾ ਤੇਲ ਆ ਉਹ ਖਰੀਦਣਾ ਬੰਦ ਕਰ ਦਿੱਤਾ। ਪਰ ਅੱਜ ਦੀਆਂ ਜਿਹੜੀਆਂ ਉਹਨਾਂ ਦੀਆਂ ਜੱਫੀਆਂ ਤੋਂ ਬਾਅਦ ਜੋ ਸਟੇਟਮੈਂਟਸ ਆਈਆਂ ਹੈਗੀਆਂ ਉਹ ਤੁਹਾਡੇ ਸਾਹਮਣੇ ਆ। ਸੋ 4 ਮੇਨ ਐਸਪੈਕਟ ਆ। ਇੱਕ ਆਇਲ ਟ੍ਰੇਡ ਨੂੰ ਲੈ ਕੇ ਆ, ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਆ ਵੀ ਇੰਡੀਆ ਜਿਹੜਾ ਆ ਉਹ ਫੰਡ ਕਰ ਰਿਹਾ ਰਸ਼ੀਅਨ ਵਾਰ ਨੂੰ, ਕਿਉਂਕਿ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਆਇਲ ਖਰੀਦ ਰਿਹਾ ਹੈਗਾ। ਪੁਟਿਨ ਨੇ ਇਹ ਪਲੈਜ ਕੀਤਾ ਆ ਵੀ ਅਸੀਂ ਅਨਇੰਟਰਪਟਡ ਫਿਊਲ ਸਪਲਾਈਜ਼ ਇੰਡੀਆ ਨੂੰ ਦੇਵਾਂਗੇ ਤਾਂ ਕਿ ਤੁਸੀਂ ਜਿਹੜਾ ਯੂਐਸ ਦਾ ਜਿਹੜਾ ਜੋ ਵੀ ਦਿੱਕਤ ਹੈਗਾ ਉਸ ਨੂੰ ਇਗਨੋਰ ਕਰੋ। ਪਹਿਲਾ ਪੁਆਇੰਟ ਤਾਂ ਇਹ ਆ। ਦੂਜਾ, ਜੀਓਪੋਲੀਟਿਕਲੀ ਇੰਡੀਆ ਰਸ਼ੀਆ ਦੀਆਂ ਟਾਈਜ਼ ਜਿਹੜੀਆਂ ਆ ਉਹ ਚਾਈਨਾ ਦੇ ਨਾਲ ਵੀ ਪ੍ਰਾਇਓਰਟਾਈਜ਼ ਟਰੰਪ ਹੋਣੀ ਦੇਖ ਰਹੇ ਆ, ਤੇ ਦੂਸਰੇ ਪਾਸੇ ਜਿਹੜਾ ਸਟ੍ਰੈਟੇਜਿਕ ਆਟੋਨਮੀ ਆ ਉਹ ਮਲਟੀਪੋਲਰ ਵਰਲਡ ਵੱਲ ਜੋ ਰਸ਼ੀਆ ਵਾਲੇ ਉਹ ਦੇਖ ਰਹੇ ਹੈਗੇ ਆ। ਟ੍ਰੇਡ ਤੇ ਡਿਫੈਂਸ ਨੂੰ ਲੈ ਕੇ
ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਹ ਚਾਹੁੰਦਾ ਵੀ ਫੇਅਰ ਡੀਲ ਹੋਣੀ ਚਾਹੀਦੀ ਇੰਡੀਆ ਦੇ ਨਾਲ, ਟੈਰਿਫਸ ਔਨ ਇੰਪੋਰਟਸ ਟੂ ਇਨਫੋਰਸ ਕੰਪਲਾਇੰਸ। ਵੀ ਆ ਇੱਕ ਪਾਸੇ ਤਾਂ ਸਾਰੀ ਦੁਨੀਆ ਜਿਹੜੀ ਆ ਉਹ ਯੂਕਰੇਨ ਦਾ ਸਾਥ ਦੇ ਰਹੀ ਆ ਰਸ਼ੀਆ ਦੇ ਅਗੇਂਸਟ, ਤੇ ਤੁਸੀਂ ਜਿਹੜਾ ਆ ਹੁਣ ਰਸ਼ੀਆ ਦਾ ਸਾਥ ਦੇ ਰਹੇ ਆ। ਤੇ ਦੂਸਰੇ ਪਾਸੇ ਅੱਜ ਜੋ ਉਹਨਾਂ ਦੀ ਮੀਟਿੰਗ ਹੋਈ ਆ ਇੰਡੀਆ ਰਸ਼ੀਆ ਦੀ, ਉਹਦੇ ਵਿੱਚ ਟਾਰਗੇਟ ਇਹ ਰੱਖਿਆ ਗਿਆ ਵੀ $100 ਬਿਲੀਅਨ ਦਾ ਟ੍ਰੇਡ ਹੋਊਗਾ 2030 ਤਾਈਂ, ਤੇ ਰਸ਼ੀਆ ਇੰਡੀਆ ਦਾ ਟੌਪ ਦਾ ਡਿਫੈਂਸ ਸਪਲਾਇਰ ਰਹੂਗਾ। ਪਰਸਨਲ ਟੋਨ ਦੇ ਉੱਤੇ ਕਹਿੰਦੇ ਵੀ ਮੋਦੀ ਹੁਣੀ ਇਹ ਫਰੈਂਡ ਕਹਿੰਦੇ ਆ ਟਰੰਪ ਹੋਣਾ ਨੂੰ, ਤੇ ਇਹ ਆਪਾਂ ਦੇਖਿਆ ਹੀ ਹੈਗਾ। ਤੇ ਹੁਣ ਕਹਿੰਦੇ ਵੀ ਮੋਦੀ ਹੁਣਾਂ ਨੇ ਪ੍ਰੋਟੋਕਾਲ ਵੀ ਬ੍ਰੇਕ ਕਰ ਲਿਆ, ਤੇ ਜਦੋਂ ਪੂਟਨ ਨੂੰ ਜਾ ਕੇ ਜੱਫੀ ਪਾਈ ਆ ਕਹਿੰਦੇ ਵੀ ਸਾਡਾ ਜਿਹੜਾ ਸਪੈਸ਼ਲ ਰਿਲੇਸ਼ਨ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਇਹ ਸਾਰੇ ਕਾਸੇ ਦਾ ਰਿਜ਼ਲਟ ਇਹ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ 3 ਮੁਲਕਾਂ ਦੇ ਜਿਹੜੇ ਅੰਬੈਸਡਰ ਆ ਉਹਨਾਂ ਨੇ ਇਹ ਇੱਕ ਪੇਪਰ ਨੂੰ ਸਟੇਟਮੈਂਟ ਜਾਰੀ ਕੀਤੀ ਸੀ। ਇਹ ਸਿਗਨਲ ਇਹ ਲੱਗਦਾ ਵੀ ਇੰਡੀਆ ਵਾਲੇ ਪੂਰੀ ਤਰ੍ਹਾਂ ਅਮਰੀਕਾ ਦੀਆਂ ਡਿਮਾਂਡਸ ਨੂੰ ਨਹੀਂ ਉਹਨਾਂ ਦੇ ਨਾਲ ਅਲਾਈਨ ਕਰ ਰਹੇ, ਉਹਨਾਂ ਦੇ ਨਾਲ ਕੇਅਰ ਨਹੀਂ ਕਰ ਰਹੇ, ਕਹਿੰਦੇ ਅਸੀਂ ਨਹੀਂ ਕਰ ਰਹੇ। ਸੋ ਹੁਣ ਟਰੰਪ ਹੁਣ ਹਾਲ ਦੇਖੂਗਾ, ਟਰੰਪ ਹੁਣੀ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਦਿੱਤੀ ਇਹਦੇ ਸੰਬੰਧ ਦੇ ਵਿੱਚ, ਪਰ ਦੇਖਦੇ ਆ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਪ੍ਰੈਜ਼ੀਡੈਂਟ ਟਰੰਪ ਕੀ ਸਟੇਟਮੈਂਟ ਇਸ ਸੰਬੰਧ ਦੇ ਵਿੱਚ ਦਿੰਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤ ਨੇ 38% ਘੱਟ ਜਿਹੜਾ ਤੇਲ ਆ ਉਹ ਇੰਪੋਰਟ ਕੀਤਾ ਆ ਰਸ਼ੀਆ ਦੇ ਕੋਲੋਂ। ਉੱਦਾਂ ਰਸ਼ੀਆ ਦਾ ਜਿਹੜਾ ਪੁਤਿਨ ਆ ਭਾਰਤ ਦੇ ਵਿੱਚ ਜਾ ਕੇ ਡਾਇਰੈਕਟਲੀ ਇਹ ਕਹਿ ਕੇ ਆਇਆ ਆ ਵੀ ਅਨਇੰਟਰਪਟਡ ਫਿਊਲ ਸਪਲਾਈ ਜਿਹੜੀ ਆ ਉਹ ਭਾਰਤ ਨੂੰ ਅਸੀਂ ਦਿੰਦੇ ਜਿਹੜਾ ਉਹ ਰਵਾਂਗੇ। ਇਗਨੋਰ ਵੀ ਨਹੀਂ ਕੀਤਾ ਜਾ ਸਕਦਾ ਇਸ ਨੂੰ, ਦੇਖਿਆ ਵੀ ਜਿਹੜਾ ਉਹ ਬਹੁਤ ਕਹਿ ਸਕਦੇ ਆ ਵੀ ਧਿਆਨ ਦੇ ਨਾਲ ਅਮਰੀਕਾ ਵਾਲੇ ਜਿਹੜੇ ਉਹ ਵਾਚ ਕਰ ਰਹੇ ਆ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਬਣੂਗਾ। ਸੋ ਇੰਡੀਆ ਵਾਲਿਆਂ ਨੂੰ ਲੈ ਕੇ ਉੱਦਾਂ ਵੈਸੇ ਭੁਲੇਖੇ ਕਈ ਅਮਰੀਕਾ ਦੇ ਜਿਹੜੇ ਉਹ ਟੁੱਟ ਚੁੱਕੇ ਆ, ਜਿਹੜਾ ਇਹ ਸੋਚ ਰਹੇ ਸੀਗੇ ਵੀ ਚਾਈਨਾ ਦੇ ਖਿਲਾਫ ਇੱਕ ਇਸ ਨੂੰ ਸ਼ਕਤੀ ਦੇ ਤੌਰ ਦੇ ਉੱਤੇ ਵਰਤਿਆ ਜਿਹੜਾ ਉਹ ਜਾ ਸਕਦਾ ਆ। ਉਹ ਜਿਹੜਾ ਇਸ ਦੇ ਵਿੱਚ ਰੌਲਾ ਉਹਨਾਂ ਦਾ ਕਨਫਰਮ ਹੋਇਆ ਵੀ ਨਹੀਂ, ਇਹ ਏਡੇ ਤਾਕਤਵਰ ਨਹੀਂ, ਇਹ ਤਾਂ ਉਹਨਾਂ ਦੇ ਮੋਹਰੇ ਗੋਡੇ ਟੇਕਣ ਵਾਲੇ ਆ। ਹੁਣੇ ਜਿਹੜਾ IMF ਨੇ ਲੇਟਲੀ ਗ੍ਰੇਡ C ਦਿੱਤਾ ਹੈ, ਤੇ ਜਿਹੜਾ ਝੂਠ ਕੁਫਰ ਤੋਲ ਰਹੇ ਆ ਆਪਣੀ ਜਿਹੜੀ GDP ਨੂੰ ਲੈ ਕੇ ਤੇ ਆਪਣੀ ਇਕੋਨਮੀ ਨੂੰ ਲੈ ਕੇ, ਉਹਦਾ ਵੀ ਪਰਦਾਫਾਸ਼ IMF ਦੇ ਦੁਆਰਾ ਕੀਤਾ ਗਿਆ ਹੈ। ਉੱਥੋਂ ਦੇ ਲੋਕਲ ਅਰਥ ਸ਼ਾਸਤਰੀ ਆ, ਰੀਜਨਲ ਅਰਥ ਸ਼ਾਸਤਰੀ ਇੰਡੀਆ ਵਾਲੇ, ਉਹ ਵੀ ਇਸ ਚੀਜ਼ ਨੂੰ ਮੰਨਦੇ ਆ ਵੀ ਜਿੰਨਾ ਇਹ ਇਕੋਨਮੀ ਦਿਖਾ ਰਹੇ ਆ ਉਹਨਾਂ ਇਹ ਹੈ ਨਹੀਂ ਆ। ਇੰਡੀਆ ਦੇ ਰੁਪਈਏ ਦੇ ਜਿਹੜੀ ਡਿੱਗਦੀ ਹੋਈ ਲੁੜਕਦਾ ਹੋਇਆ ਆ, ਉਹ ਇਹ ਕਨਫਰਮ ਨੂੰ ਕਰ ਰਿਹਾ ਵੀ ਉਹਨਾਂ ਦੀ ਇਕੋਨਮੀ ਜਿਹੜੀ ਉਹ ਸਟਰੋਂਗ ਇਸ ਮੌਕੇ ਜਿਹੜੀ ਉਹ ਨਹੀਂ ਚੱਲ ਰਹੀ ਹੈਗੀ। ਸੋ ਓਬਵੀਅਸਲੀ ਉਹਨਾਂ ਨੇ ਆਪਸ ਦੇ ਵਿੱਚ ਸਮਝੌਤਾ ਕਰਨਾ ਆ। ਅਮਰੀਕਾ ਨੂੰ ਜਿਹੜੇ ਉਹ ਥੱਲੇ ਲਾਉਣ ਦੇ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋਣਗੀਆਂ। ਅਮਰੀਕਾ ਦਾ ਅੱਗੋਂ ਕੀ ਫੈਸਲਾ ਜਿਹੜਾ ਇਸ ਦੇ ਵਿੱਚ ਰਹਿੰਦਾ ਆ, ਜਾਂ ਅੱਗੋਂ ਕੀ ਇਹ ਡਿਸੀਜਨ ਲੈਂਦੇ ਆ, ਉਸ ਦੇ ਉੱਤੇ ਹਰ ਇੱਕ ਦੀ ਜਿਹੜੀ ਉਹ ਨਜ਼ਰ ਰਹੇਗੀ। ਰੀਜ਼ਨ ਇਹ ਆ ਹਰਜੋਤ ਸਿੰਘ ਜੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਬੇਵਤਨੇ ਹੋਣ ਕਰਕੇ ਮੁਲਕ ਦਾ ਹੁਣ ਉਸੇ ਦੇ ਨਾਲ ਹੀ ਆਪਣਾ ਜੁੜਿਆ, ਕਿਉਂਕਿ ਪੰਜਾਬ ਉਸ ਮੁਲਕ ਦੇ ਅੰਡਰ ਆਉਂਦਾ ਆ, ਤੇ ਉਹਦੇ ਕਰਕੇ ਅਸਰ ਆਪਣੀ ਕਮਿਊਨਿਟੀ ਦੇ ਉੱਤੇ ਵੀ ਉਹਨਾਂ ਫੈਸਲਿਆਂ ਦਾ ਜੋ ਅਮਰੀਕਾ ਦੇ ਵਿੱਚ ਲਏ ਜਾਣੇ ਆ ਉਹਨਾਂ ਦਾ ਵੀ ਜਿਹੜਾ ਹੋਣਾ ਆ। ਪਰ ਅਮਰੀਕਾ 'ਚ ਵਸਦੇ ਜਿਹੜੇ ਸਿੱਖ ਨੇ, ਜਿਹੜੇ ਪੰਜਾਬੀ ਆ, ਉਹਨਾਂ ਨੂੰ ਇਹ ਜਿਹੜਾ ਉਹ ਕਹਿਣਾ ਪੈਣਾ ਤੇ ਸੋਚਣਾ ਪੈਣਾ ਆ ਵੀ ਅਸੀਂ ਭਾਰਤੀ ਨਹੀਂ, ਅਸੀਂ ਪੰਜਾਬੀ ਹਾਂ, ਅਸੀਂ ਸਟੇਟਲੈਸ ਆ ਇਸ ਟਾਈਮ। ਮਜਬੂਰੀ ਵਸ ਸਾਨੂੰ ਉੱਥੇ ਜਿਹੜਾ ਉਹ ਰਹਿਣਾ ਪੈ ਰਿਹਾ ਜਾਂ ਚੱਲਣਾ ਜਿਹੜਾ ਉਹ ਪੈ ਰਿਹਾ ਹੈ ਵੀ ਉੱਥੇ ਉਸ ਮੁਲਕ ਦੇ ਨਾਲ ਨਾਮ ਜਿਹੜਾ ਜੁੜ ਜਾਂਦਾ ਹੈ, ਪਰ ਅਸਲ 'ਚ ਵਾਸੀ ਅਸੀਂ ਦੇਸ਼ ਪੰਜਾਬ ਦੇ ਜਿਹੜੇ ਉਹ ਹੈਗੇ ਆ। ਸੋ ਇਹ ਚੀਜ਼ਾਂ ਨੂੰ ਜਿਹੜੀ ਕਲੈਰਿਟੀ ਮਨ ਦੇ ਵਿੱਚ ਆਪਾਂ ਨੂੰ ਲਿਆਉਣੀ ਪੈਣੀ ਆ, ਤਾਂ ਹੀ ਕੋਈ ਇੱਥੇ ਰਾਹ ਜਿਹੜਾ ਉਹ ਲੱਭਣਾ ਆ। ਅਦਰਵਾਈਜ਼ ਏਦਾਂ ਆ ਵੀ ਛਿੱਤਰ ਉਹਨਾਂ ਦੇ ਪੈਣੇ ਆ ਤੇ ਪੀੜ ਆਪਣੇ ਹੋਊਗੀ, ਫਿਰ ਉਹਦਾ ਫਾਇਦਾ ਨਹੀਂ ਆ। ਆਪਣੇ ਆਪ ਨੂੰ ਵੀ ਜਿਹੜਾ ਤੁਹਾਨੂੰ ਕਲੀਅਰ ਕਰਨਾ ਪੈਣਾ ਮਨ ਦੇ ਵਿੱਚ ਵੀ ਆਪਾਂ ਸਟੈਂਡ ਕਿੱਥੇ ਕਰ ਰਹੇ ਹੈਗੇ। ਜਾਂਦੇ ਇੱਕ ਖਬਰ ਜਿਹੜੀ ਅਮਰੀਕਾ ਕਿਸ ਤਰ੍ਹਾਂ ਨਿਊਕਲੀਅਰ ਪਾਵਰ ਦੇ ਵਿੱਚ ਸਟਰੋਂਗ ਹੁੰਦਾ ਜਾ ਰਿਹਾ। ਕੈਂਸਸ ਸਟੇਟ ਪਹਿਲੀ ਹੋਣ ਜਾ ਰਹੀ ਪੂਰੀ ਦੁਨੀਆ 'ਚ ਜਿੱਥੇ 1 ਮੀਲ ਡੂੰਘਾ ਜਿਹੜਾ ਨਿਊਕਲੀਅਰ ਰਿਐਕਟਰ ਆ ਉਹ ਜਿਹੜੀ ਉਹਦੀ ਗਰਾਊਂਡ ਬ੍ਰੇਕਿੰਗ ਹੋਣ ਜਾ ਰਹੀ ਆ। ਡੀਪ ਫਿਸ਼ਨਸ ਨੇ ਇਹ ਕਿਹਾ ਵੀ ਉਹ ਇੰਸਟਾਲ ਕਰਨ ਜਾ ਰਿਹਾ ਨਿਊਕਲੀਅਰ ਰਿਐਕਟਰ ਅੰਡਰਗਰਾਊਂਡ ਇੰਡਸਟਰੀਅਲ ਪਾਰਕ ਜੋ ਸਾਊਥ ਈਸਟ ਕੈਂਸਸ ਸਟੇਟ ਦੇ ਵਿੱਚ ਹੈਗਾ, ਤੇ 1 ਮੀਲ ਜਿਹੜਾ ਆ ਇਹ ਡੂੰਘਾ ਹੋਊਗਾ। ਸੋ ਪਹਿਲਾ ਹੋਊਗਾ ਪੂਰੀ ਦੁਨੀਆ ਦੇ ਵਿੱਚ। ਇਹ ਪ੍ਰੈਜ਼ੀਡੈਂਸ਼ੀਅਲ ਪਾਇਲਟ ਜਿਹੜਾ ਪ੍ਰੋਗਰਾਮ ਆ ਉਹਦੇ ਤਹਿਤ ਜਿਹੜਾ ਆ ਇਹ ਬਣਾਇਆ ਜਾ ਰਿਹਾ ਹੈ। ਜੀ,
ਤੇ ਹਰਜੋਤ ਸਿੰਘ ਜੀ ਸਮਾਂ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਮੇਰਾ